ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜਿਸ ਦੇ ਵਿੱਚ ਆਪਾਂ ਜਿਹੜੀਆਂ ਜੀ ਗੱਲਾਂ ਬਾਤਾਂ ਕਰਾਂਗੇ ਕੀ ਕੁਛ ਚੱਲ ਰਿਹਾ ਅਮਰੀਕਾ ਭਰ ਦੇ ਵਿੱਚ, ਉਸ ਦੇ ਨਾਲ ਨਾਲ ਜਿਹੜੇ ਜੀ ਆਪਾਂ ਹੋਰ ਜਿਹੜੇ ਅਹਿਮ ਮੁੱਦੇ ਹੁੰਦੇ ਅਹਿਮ ਪਾਲਿਸੀ ਚੇਂਜਸ ਹੁੰਦੇ ਉਸ ਦੇ ਉੱਤੇ ਆਪਾਂ ਵਿਚਾਰ ਜਿਹੜੇ ਕਰਾਂਗੇ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਨਾਲ ਦੀ ਨਾਲ ਆਈਫੋਨ ਐਂਡਰੋਇਡ ਹੋਰ ਜਿੰਨੀਆਂ ਵੀ ਐਪਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ ਦੇ ਰਾਹੀਂ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਜੁੜੇ ਹੋਏ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਿਨ ਹੈਗਾ ਮੰਗਲਵਾਰ ਤੇ ਤਰੀਕ ਹੈਗੀ 13 ਜੀ। ਬਿਲਕੁਲ। ਸੋ ਤੇ ਨਾਲ ਬਿਲਕੁਲ ਜੀ, ਤੇ ਨਾਲ ਦੇ ਨਾਲ ਅੱਜ ਜਿਹੜਾ ਆ ਵਿਸ਼ਵ ਦੇ ਵਿੱਚ ਵਰਲਡ ਰੇਡੀਓ ਅੰਤਰਰਾਸ਼ਟਰੀ ਰੇਡੀਓ ਦਿਵਸ ਜਿਹੜਾ ਆ ਉਹ ਮਨਾਇਆ ਜਾ ਰਿਹਾ ਆ। ਸੋ ਬਹੁਤ ਬਹੁਤ ਜਿਹੜੇ ਜੀ ਰੇਡੀਓ ਦੇ ਸੁਣਨ ਵਾਲਿਆਂ ਨੂੰ, ਜਿੰਨੇ ਵੀ ਕੰਮ ਕਰਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੇਡੀਓ ਦੇ ਨਾਲ ਜਿਹੜੇ ਜੁੜੇ ਨੇ, ਸਾਰਿਆਂ ਨੂੰ ਜਿਹੜੇ ਵਰਲਡ ਰੇਡੀਓ ਡੇ ਦੀ ਅੰਤਰਰਾਸ਼ਟਰੀ ਰੇਡੀਓ ਦਿਵਸ ਦੀਆਂ ਬਹੁਤ ਬਹੁਤ ਜਿਹੜੀਆਂ ਜੀ ਮੁਬਾਰਕਾਂ ਹੋਣ ਜੀ। ਤੇ ਇੱਕ ਚੀਜ਼ ਪਿਛਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਰੇਡੀਓ ਤੇ TV ਦੇ ਨਾਲ ਜੁੜੀ ਹੋਈ ਮੈਂ ਇੱਕ ਰਿਪੋਰਟ ਜਿਹੜੀ ਪੜ੍ਹ ਰਿਹਾ ਸੀ ਜਿਸ ਦੇ ਵਿੱਚ ਦੱਸ ਰਹੇ ਸੀਗੇ ਵੀ ਜਿਹੜਾ TV ਆ ਉਹ ਤਕਰੀਬਨ 80% ਲੋਕਾਂ ਤੱਕ ਜਿਹੜੀ ਉਹ ਪਹੁੰਚ ਰੱਖਦਾ ਆ ਤੇ ਜਿਹੜਾ ਰੇਡੀਓ ਆ ਉਹ 90% ਤੋਂ ਵੀ ਵੱਧ ਜਿਹੜੇ ਲੋਕਾਂ ਤੱਕ ਜਿਹੜਾ ਆ ਉਹਦੀ ਪਹੁੰਚ ਹੁੰਦੀ ਆ। ਇਸ ਲਈ ਬਹੁਤ ਸਾਰੇ ਜਿਹੜੇ ਬਿਜ਼ਨਸ ਵੀ ਆ ਹੋਰ ਵੀ ਆ ਉਹ ਰੇਡੀਓ ਦੇ ਉੱਤੇ ਅਜੇ ਵੀ ਜਿਹੜੀ ਆਪਣੀ ਮਾਰਕੀਟਿੰਗ ਆ ਜਿਹੜੀ ਉਹ ਜ਼ਰੂਰ ਕਰਦੇ ਨੇ, ਕਿਉਂਕਿ ਬੰਦੇ ਜਦੋਂ ਵੀ ਤੁਰੇ ਫਿਰਦੇ ਨੇ ਜਾਂ AM ਸੁਣ ਰਿਹਾ, ਕੋਈ FM ਸੁਣ ਰਿਹਾ ਆ, ਕੋਈ ਐਪ ਦੇ ਜ਼ਰੀਏ ਸੁਣ ਰਿਹਾ ਆ, ਸੋ ਪਹੁੰਚ ਕਾਫੀ ਜ਼ਿਆਦਾ ਜਿਹੜੀ ਉਹ ਵੱਧ ਚੁੱਕੀ ਹੈ। TV ਦੇ ਸਾਹਮਣੇ ਵੀ ਕਿੰਨਾ ਚਿਰ ਅੱਖਾਂ ਦੇ ਹੋਰ ਸਾਰਾ ਕੁਝ ਹੀ ਆ। ਬਿਲਕੁਲ। ਸੋ ਕਿਉਂਕਿ ਰੇਡੀਓ ਤਾਂ ਬੰਦਾ ਕੰਮ ਕਰਦਾ ਵੀ ਸੁਣੀ ਜਾਂਦਾ ਆ, ਜੋ ਕਿ ਕਰ ਰਹੇ ਨੇ ਇਸ ਟਾਈਮ ਬਹੁਤ ਸਾਰੇ ਲੋਕ ਚਲਾਉਂਦਾ ਵੀ ਸੁਣੀ ਜਾਂਦਾ ਆ। ਬਿਲਕੁਲ। ਸੋ ਜ਼ਰੂਰ ਜਿਹੜਾ ਇਸ ਚੀਜ਼ ਦਾ ਵੀ ਆਪਾਂ ਸਾਰਿਆਂ ਨੂੰ ਨਾਲ ਦੇ ਨਾਲ ਧਿਆਨ ਰੱਖਣਾ ਚਾਹੀਦਾ। ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਨਾਲ ਹੀ ਪ੍ਰੋਗਰਾਮ ਦੇ ਵਿੱਚ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਹਿਯੋਗੀਆਂ ਦਾ, ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਦਿੱਤਾ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272 2500 ਦੇ ਉੱਤੇ। ਇਸ ਦੇ ਨਾਲ ਦਾ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੈਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਕਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਸ਼ਿਮਿੰਦਰਪਾਲ ਸਿੰਘ ਬੇਕਰਸਫੀਲਡ ਤੋਂ, ਪੌਲ ਨੇਜਰ, ਬਿੰਦਰ ਖਹਿਰਾ, ਜਸਪਾਲ ਸਿੰਘਾ, ਜਸਪ੍ਰੀਤ ਸਿੰਘਾ, ਪ੍ਰਭਦੀਪ ਗਰੇਵਾਲ, ਸਨੀ ਗਰੇਵਾਲ, ਮਨਜੀਤ ਸਿੰਘ ਪੱਤੜ, ਰਣਦੀਪ ਬਾਜਵਾ, ਬਿੰਦਾ ਅਟਵਾਲ, ਗਿੰਦਾ ਅਟਵਾਲ, ਕੁਲਤਾਰ ਬੀਸਲਾ, ਸਾਰੇ ਜਾਣੇ ਫਰੈਜ਼ਨੋ ਤੋਂ, ਸਤਨਾਮ ਸਿੰਘ, ਮਨਦੀਪ ਸਿੰਘ ਸੈਨ ਹੋਜ਼ੇ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਆਪਣੇ ਬਿਜ਼ਨਸ ਦੇ ਵਧਾ ਲਈ ਬਾਕੀ ਦੁਨੀਆ ਤੱਕ ਜਿਹੜਾ ਆ ਉਹ ਆਪਣੇ ਬਿਜ਼ਨਸ ਨੂੰ ਪਹੁੰਚਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਸੰਪਰਕ ਕਰੋ 408-272 5200 ਜਾਂ 408-722-7698 ਦੇ ਉੱਤੇ ਜੀ। ਜੇ ਅੱਜ ਦੀਆਂ ਮੇਜਰ ਖਬਰਾਂ ਵੱਲ ਚੱਲੀਏ, ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਫੂਡ ਸਟੈਂਪਾਂ ਵਾਲਾ ਪ੍ਰੋਗਰਾਮ ਆ ਉਹਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਕੱਟ ਕਰਨ ਜਾ ਰਹੇ ਆ, ਪਲੱਸ ਉਹਦੀ ਜਗ੍ਹਾ ਨਵਾਂ ਪ੍ਰੋਗਰਾਮ ਲਿਆ ਰਹੇ ਆ। ਇਹ ਬਹੁਤ ਜ਼ਿਆਦਾ ਇਹ ਅਸਰ ਹੋਊਗਾ। ਬਹੁਤ ਸਾਰੇ ਲੋਕ ਜਿਹੜੇ ਫੂਡ ਸਟੈਂਪਾਂ ਦੇ ਹੁੰਦੇ ਆ, ਬਹੁਤ ਸਾਰੇ ਜਿਹੜੇ ਲਿਕਰ ਸਟੋਰ, ਗੈਸ ਸਟੇਸ਼ਨਾਂ ਵਾਲੇ ਫੂਡ ਸਟੈਂਪਾਂ ਲੈਂਦੇ ਹੈਗੇ ਆ, ਉਹਨਾਂ ਦੇ ਬਿਜ਼ਨਸ 'ਤੇ ਵੀ ਇਹਦਾ ਬਹੁਤ ਵੱਡਾ ਅਸਰ ਪੈਣਾ ਹੈਗਾ। ਇਹਦੇ ਬਾਰੇ ਆਪਾਂ ਡਿਟੇਲ 'ਚ ਗੱਲਬਾਤ ਕਰਾਂਗੇ। ਇਹਦੇ ਬਾਰੇ ਆਪਾਂ ਤੇ ਨਾਲ ਦੀ ਨਾਲ ਇਮੀਗ੍ਰੇਸ਼ਨ ਬਾਰੇ ਵੀ ਰਾਜਕਨਵੀਰ ਸਿੰਘ ਜੀ ਅੱਜ ਗੱਲਬਾਤ ਕਰਾਂਗੇ 9 ਵਜੇ ਤੋਂ ਬਾਅਦ। ਜੇ ਕੋਈ ਆਪਣਾ ਸਰੋਤਾ ਜਿਹੜਾ ਪੰਜਾਬੀ ਰੇਡੀਓ USA ਦਾ ਇਹਦੇ ਬਾਰੇ ਫੂਡ ਸਟੈਂਪ ਤੇ ਇਮੀਗ੍ਰੇਸ਼ਨ ਬਾਰੇ ਕੋਈ ਵੀ ਆਪਣੇ ਵਿਚਾਰ ਦੇਣਾ ਚਾਹੁੰਦਾ ਤੇ ਸਾਡੇ ਸਟੂਡੀਓ 'ਚ ਤੁਸੀਂ ਕਾਲ ਕਰ ਸਕਦੇ ਹੋ 408-272 5200 ਤੇ ਜੀ, 4082725200 ਦੇ ਉੱਤੇ। ਤੇ ਅਗਲੀਆਂ ਜਿਹੜੀਆਂ ਆਪਾਂ ਜਿਹੜਾ ਜ਼ਰੂਰ ਤੁਹਾਨੂੰ ਦੱਸਾਂਗੇ ਵੀ ਕੀ ਚੇਂਜਿਸ ਹੈਗੇ ਆ, ਕਿਉਂਕਿ ਜਿਹੜੇ ਨਵੇਂ ਬਜਟ ਪ੍ਰਪੋਜ਼ਲ ਹੈਗੇ ਆ ਜਾਂ ਇਮੀਗ੍ਰੇਸ਼ਨ ਦਾ ਜਿਹੜਾ ਪ੍ਰਪੋਜ਼ਲ ਆ ਉਸ ਦੇ ਵਿੱਚ ਇਹ ਜਿਹੜਾ ਪ੍ਰਸ਼ਾਸਨ ਆ ਉਹ ਕਾਫੀ ਜਿਹੜੇ ਆ ਕਹਿ ਲਓ ਵੀ ਪੂਰੇ ਦੇਸ਼ ਵਿਆਪਕ ਜਿਹੜੇ ਇਸ ਦੇ ਵਿੱਚ ਚੇਂਜ ਦੇ ਜਿਹੜੇ ਉਹ ਕਿਆਸ ਰਾਹੀਆਂ ਲਾ ਰਹੇ ਆ। ਕੀ ਬਣੂਗਾ, ਕੀ ਪਾਸ ਹੋਊਗਾ, ਕਾਂਗਰਸ 'ਚ ਨਹੀਂ ਹੋਊਗਾ, ਇਹ ਬਾਅਦ ਦੀਆਂ ਜਿਹੜੀਆਂ ਉਹ ਗੱਲਾਂ ਨੇ। ਪਰ ਇੱਕ ਚੀਜ਼ ਜਿਹੜੀ ਜ਼ਰੂਰ ਆ, ਡਾਇਰੈਕਸ਼ਨ ਕਿਹੜੇ ਪਾਸੇ ਨੂੰ ਜਿਹੜੀ ਆ ਉਹ ਜਾ ਰਹੀ ਆ, ਐਡਮਿਨਿਸਟ੍ਰੇਸ਼ਨ ਕੀ ਜਿਹੜਾ ਉਸ ਚੀਜ਼ ਨੂੰ ਸੋਚ ਰਿਹਾ ਹੈਗਾ ਆ। ਤੇ ਅਗਲੀ ਜਿਹੜੀ ਆਪਾਂ ਇਹ ਜ਼ਰੂਰ ਆਪਾਂ ਇਸ ਦੇ ਬਾਰੇ ਜਿਹੜੀ ਚਰਚਾ 9 ਵਜੇ ਤੋਂ ਬਾਅਦ ਆਪਾਂ ਡਿਸਕਸ ਕਰਾਂਗੇ ਜੀ। ਤੇ ਅਗਲੀ ਖਬਰ ਜਿਹੜੀ ਦੱਸ ਰਹੀ ਹੈ, ਕੱਲ ਜਿਹੜੇ ਡੋਨਲਡ ਟਰੰਪ ਜੂਨੀਅਰ ਆ ਉਹਨਾਂ ਦੀ ਵਾਈਫ ਨੂੰ ਇੱਕ ਚਿੱਠੀ ਮਿਲੀ ਜਿਸ ਦੇ ਵਿੱਚ ਕਹਿੰਦੇ ਇੱਕ ਵਾਈਟ
ਪਾਊਡਰ ਕੁਛ ਅਜਿਹਾ ਪਦਾਰਥ ਸੀ ਜਿਸ ਕਰਕੇ ਉਹਨਾਂ ਨੂੰ ਬਾਅਦ ਦੇ ਵਿੱਚ ਅਚਾਨਕ ਹਸਪਤਾਲ ਦੇ ਵਿੱਚ ਐਮਰਜੈਂਸੀ ਦੇ ਵਿੱਚ ਦਾਖਲ ਜਿਹੜਾ ਕਰਾਉਣਾ ਪਿਆ। ਉਸ ਤੋਂ ਬਾਅਦ ਦੇ ਵਿੱਚ ਉੱਦਾਂ ਤਾਂ ਮੈਨੂੰ ਲੱਗਦਾ ਠੀਕ ਨੇ ਹੁਣ, ਥੋੜੇ ਬੈਟਰ ਨੇ, ਪਰ ਇੱਕ ਜਿਹੜਾ ਕਾਫੀ ਸਕੇਅਰ, ਇੱਕ ਜਿਹੜਾ ਡਰਾਉਣ ਵਾਲਾ ਮਾਹੌਲ ਇੱਕ ਵਾਰੀ ਜਿਹੜਾ ਜ਼ਰੂਰ ਬਣ ਗਿਆ। ਇਹ ਡਾਕ ਦੇ ਜ਼ਰੀਏ ਅਜਿਹੀਆਂ ਚੀਜ਼ਾਂ ਪਹਿਲੋਂ ਵੀ ਬਹੁਤ ਵਾਰੀ ਜਿਹੜੇ ਕਈ ਜਿਹੜੇ ਸ਼ਦਾਈ ਲੋਕ ਆ ਕਈਆਂ ਨੂੰ ਘੱਲਦੇ ਰਹੇ ਨੇ, ਤੇ ਕਈ ਵਾਰੀ ਤਾਂ ਜਿਹੜਾ ਪੇਪਰ ਬੌਮ, ਲੈਟਰ ਬੌਮ, ਇੱਦਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਆ ਕਾਫੀ ਜਿਹੜੀਆਂ ਇਸ ਦੇ ਬਾਰੇ ਲੋਕ ਜਿਹੜੀ ਗੱਲਾਂ ਕਰਦੇ ਰਹੇ। ਇਨਫੈਕਟ ਕਈ ਜਗ੍ਹਾ ਦੇ ਉੱਤੇ ਘੱਲਿਆ ਵੀ ਗਿਆ ਸੀਗਾ। ਸੋ ਇਹ ਇਸ ਦੇ ਵਿੱਚ ਕੀ ਰਸਾਇਣ ਸੀਗੇ, ਕੀ ਸੀਗਾ, ਇਸ ਦੀ ਜਿਹੜੀ ਹੁਣ ਜਾਂਚ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ। ਜੀ ਬਿਲਕੁਲ। ਜਿਹੜੀ ਕਹਿੰਦੇ ਇਹ ਚਿੱਠੀ ਹੈਗੀ ਆ ਡੋਨਲਡ ਟਰੰਪ ਦੀ ਨੂੰਹ ਜਿਹੜੀ ਆ ਵਨੈਸਾ ਟਰੰਪ, ਉਹਨੂੰ ਮੇਲ ਕੀਤੀ ਗਈ ਸੀ ਬੋਸਟਨ ਤੋਂ ਜੀ। ਕਈ ਵਾਰੀ ਐਂਥਰੈਕਸ ਉਹਦੇ ਵਿੱਚ ਪਾਉਂਦੇ ਹੈਗੇ ਆ ਤੇ ਜਿਹੜੀ ਕਿ ਖਤਰਨਾਕ ਹੁੰਦੀ ਹੈਗੀ ਆ। ਸੋ ਉਹਨਾਂ ਤੋਂ ਬਾਅਦ ਉਹਨਾਂ ਨੂੰ ਜਿਹੜਾ ਹਸਪੀਟਲ ਆ ਉੱਥੇ ਨਿਊਯਾਰਕ ਪ੍ਰੈਸਬਿਟਰੀਅਨ ਵੈਲ ਕਾਰਨਲ ਮੈਡੀਕਲ ਸੈਂਟਰ ਜਿਹੜਾ ਹੈ ਉੱਥੇ ਲਿਜਾਇਆ ਗਿਆ ਤੇ ਬਾਅਦ ਦੇ ਵਿੱਚ ਜਿਹੜਾ ਉਹਨਾਂ ਨੂੰ ਛੱਡ ਦਿੱਤਾ ਗਿਆ ਤੇ ਕਿਸੇ ਤਰ੍ਹਾਂ ਦਾ ਕੋਈ ਜਾਨੀ ਜਾਂ ਕੋਈ ਹੋਰ ਨੁਕਸਾਨ ਨਹੀਂ ਹੋਇਆ ਹੈਗਾ। ਇਹ ਜਿਹੜੀ ਅੱਜ ਦੀ ਖਬਰ ਹੈਗੀ ਆ ਵੀ ਜਿਹੜੇ ਕਮਲੇ ਬੰਦੇ ਆ ਉਹ ਇਦਾਂ ਦੇ ਪੁੱਠੇ ਕੰਮ ਕਰਨ ਨੂੰ ਕਈ ਹਟਦੇ ਨਹੀਂ ਹੈਗੇ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਆ, US ਨੇ ਜਿਹੜੀ ਆ ਸਟ੍ਰਾਈਕ ਜਿਹੜੀ ਕੀਤੀ ਆ ਸੀਰੀਆ ਦੇ ਵਿੱਚ, ਕਹਿੰਦੇ ਆ ਵੀ ਇਸ ਦੇ ਨਾਲ ਇਹ ਖਬਰਾਂ ਆ ਰਹੀ ਆ ਵੀ ਰਸ਼ੀਆ ਦੇ ਜਿਹੜੇ ਕਈ ਫਾਈਟਰਸ ਆ ਜੋ ਸੀਰੀਆ ਦੇ ਵਿੱਚ ਇਸ ਟਾਈਮ ਚੱਲ ਰਹੇ ਆ ਉਹ ਵੀ ਜਿਹੜੇ ਇਸ ਦੇ ਵਿੱਚ ਮਾਰੇ ਗਏ ਆ। ਰਸ਼ੀਆ ਜੋ ਕਿ ਜਿਹੜੀਆਂ ਰੈਬਲ ਫੋਰਸਿਸ ਸੀਗੀਆਂ ਉਹਨਾਂ ਨੂੰ ਜਿਹੜੇ ਕਹਿੰਦੇ ਵੀ ਉੱਥੋਂ ਭਜਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਵਿੱਚ ਸੀਗੀਆਂ, ਪਰ ਨਾਲ ਦੇ ਨਾਲ 200 ਤੋਂ ਵੱਧ ਜਿਹੜੀਆਂ ਕਹਿੰਦੇ ਮੌਤਾਂ ਉਸ ਅਟੈਕ ਦੇ ਵਿੱਚ ਹੋਈਆਂ ਆ ਤੇ ਉਹਦੇ ਵਿੱਚ ਕਈ ਜਿਹੜੇ ਰਸ਼ੀਆ ਦੇ ਵੀ ਫਾਈਟਰ ਦੱਸੇ ਜਾਂਦੇ ਨੇ। ਇਹ ਜਿਹੜਾ ਸੀਰੀਆ ਦੇ ਵਿੱਚ ਇਸ ਟਾਈਮ ਚੱਲ ਰਿਹਾ ਘਮਾਸਾਨ ਜਿਹੜਾ ਲਗਾਤਾਰ ਹਰਜੋਤ ਸਿੰਘ ਜੀ ਉੱਥੇ ਵੱਧਦਾ ਹੀ ਜਾ ਰਿਹਾ। ਕਿਸੇ ਪਾਸੋਂ ਵੀ ਅਜੇ ਉੱਥੇ ਸ਼ਾਂਤੀ ਆਊਗੀ ਇਸ ਦਾ ਜਿਹੜਾ ਕੋਈ ਅਨੁਮਾਨ ਜਿਹੜਾ ਉਹ ਨਹੀਂ ਲਾਇਆ ਜਾ ਸਕਦਾ। ਜੀ। ਅਗਲੀ ਖਬਰ ਵੱਲ ਆਈਏ। ਕਹਿੰਦੇ ਪਈ ਜਿਹੜਾ USA ਦੇ ਵਿੱਚ ਜਿਹੜਾ ਇੱਥੇ ਦਾ ਡੈਨ ਕੋਇਟਸ ਜਿਹੜਾ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਹੈਗਾ USA ਦਾ, ਉਹਨਾਂ ਨੇ ਅੱਜ ਜਿਹੜਾ ਇਹ ਅਨਾਉਂਸ ਕੀਤਾ ਆ ਵੀ ਜਿਹੜਾ ਰਸ਼ੀਆ ਆ ਉਹ ਜਿਹੜੀਆਂ ਮਿਡ ਟਰਮ ਇਲੈਕਸ਼ਨ ਹੋਣ ਜਾ ਰਹੀਆਂ ਉਹਦੇ ਵਿੱਚ ਇੰਟਰਫੇਅਰ ਕਰਨ ਦੀ ਜਿਹੜੀ ਟਰਾਈ ਕਰ ਰਿਹਾ, ਜੋ ਕਿ ਸਾਡੀਆਂ ਜਿਹੜੀਆਂ ਡੈਮੋਕ੍ਰੈਟਿਕ ਵੈਲਿਊਜ਼ ਹੈਗੀਆਂ ਆ ਉਹਨਾਂ ਨੂੰ ਕਮਜ਼ੋਰ ਕਰਨ ਦੀ ਜਿਹੜੀ ਟਰਾਈ ਕਰ ਰਿਹਾ ਹੈਗਾ ਆ। ਤੇ ਇਹ ਡਾਇਰੈਕਟਲੀ ਉਹਨਾਂ ਨੇ ਜਿਹੜਾ ਆ 2016 ਦੀ ਇਲੈਕਸ਼ਨ ਤੋਂ ਬਾਅਦ ਹੁਣ ਫੇਰ ਜਿਹੜਾ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਟਿਨ ਆ ਉਹਨਾਂ ਦੇ ਉੱਤੇ ਦੋਸ਼ ਲਾਏ ਹੈਗੇ ਆ। ਜੀ। ਬਾਰ-ਬਾਰ ਜਿਹੜੀਆਂ ਅਮਰੀਕਾ ਦੀਆਂ ਖੂਫੀਆ ਏਜੰਸੀਆਂ ਇਸ ਵੱਲ ਨੂੰ ਜਿਹੜਾ ਇਸ਼ਾਰਾ ਜਿਹੜੀਆਂ ਕਰ ਰਹੀਆਂ ਤੇ ਇਹੀ ਰੌਲਾ ਜਦੋਂ ਦੇ ਨਵੇਂ ਰਾਸ਼ਟਰਪਤੀ ਬਣੇ ਨੇ ਟਰੰਪ, ਇਹ ਚੱਲ ਰਿਹਾ ਹੈ ਵੀ ਉਹਨਾਂ ਨੇ ਰਸ਼ੀਆ ਦੇ ਨਾਲ ਹੱਥ ਮਿਲਾ ਕੇ ਜਿਹੜੀਆਂ ਇਲੈਕਸ਼ਨਾਂ ਜਿਹੜੀਆਂ ਲੜੀਆਂ ਤੇ ਉਹ ਰਸ਼ੀਆ ਨੇ ਇਹਨਾਂ ਨੂੰ ਜਿੱਤਣ ਦੇ ਵਿੱਚ ਬਹੁਤ ਵੱਡੀ ਜਿਹੜੀ ਮਦਦ ਆ ਉਹ ਦਿੱਤੀ ਸੀਗੀ। ਲਗਾਤਾਰ ਰੌਲਾ ਜਿਹੜਾ ਉਸ ਦਾ ਚੱਲ ਰਿਹਾ ਹੈ। ਸਪੈਸ਼ਲ ਕਾਉਂਸਲ ਜਿਹੜੇ ਹੈਗੇ ਨੇ ਬੌਬ ਮਿਊਲਰ, ਉਹਨਾਂ ਦੀ ਜਾਂਚ ਲਗਾਤਾਰ ਜਾਰੀ ਆ ਜਿਸ ਦੇ ਵਿੱਚ ਡੋਨਲਡ ਟਰੰਪ ਜੂਨੀਅਰ ਤੱਕ ਦਾ ਵੀ ਜਿਹੜਾ ਨਾਮ ਆ ਉਹ ਵੀ ਉਹਨਾਂ ਦੇ ਸਾਹਮਣੇ ਜਿਹੜੇ ਪੇਸ਼ ਹੋ ਚੁੱਕੇ ਆ। 3 ਜਾਣਿਆਂ ਨੂੰ ਇੰਡਾਈਟ ਵੀ ਵੱਖਰੇ ਵੱਖਰੇ ਹੋਰ ਮਸਲਿਆਂ ਦੇ ਵਿੱਚ ਇਸ ਜਾਂਚ ਦੇ ਚੱਲਦਿਆਂ ਜਿਹੜਾ ਉਹਨਾਂ ਨੂੰ ਕੀਤਾ ਗਿਆ ਸੀਗਾ। ਸੋ ਦੇਖਣ ਵਾਲੀ ਗੱਲ ਜਿਹੜੀ ਰਹੇਗੀ ਵੀ ਕੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਪੂਰੀ ਚੀਜ਼ ਨੂੰ ਲੈ ਕੇ ਸਾਹਮਣੇ ਆਉਂਦਾ ਆ। ਤੇ ਨਾਲ ਹੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਵੀ ਜਿਹੜੇ ਵਾਈਟ ਹਾਊਸ ਦੇ ਵਿੱਚੋਂ ਲਗਾਤਾਰ ਲੋਕਾਂ ਦੇ ਜਾਣ ਦਾ ਸਿਲਸਿਲਾ ਜਿਹੜਾ ਆ ਉਹ ਤੁਰਿਆ ਹੋਇਆ ਆ। ਕਿਸੇ ਦੇ ਉੱਤੇ ਕਿਸੇ ਤਰੀਕੇ ਦੇ ਐਲੀਗੇਸ਼ਨ ਲੱਗਦੇ ਆ, ਕਿਸੇ ਦੇ ਉੱਤੇ ਕਿਸੇ ਤਰੀਕੇ ਦੇ ਐਲੀਗੇਸ਼ਨ ਲੱਗੇ ਆ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਸੈਲੀਬ੍ਰਿਟੀ ਅਪ੍ਰੈਂਟਿਸ ਵੀ ਰਹਿ ਚੁੱਕੀ ਆ ਅਮਰੋਸਾ, ਜਿਸ ਨੇ ਅਸਤੀਫਾ ਦੇ ਦਿੱਤਾ ਸੀਗਾ ਜਿਹੜੇ ਵਾਈਟ ਹਾਊਸ ਦੇ ਜਿਹੜੇ ਇੱਕ ਐਡਵਾਈਜ਼ਰ ਦੇ ਤੌਰ ਤੋਂ, ਉਹ ਹੁਣ ਬਿਗ ਬ੍ਰਦਰ ਇੱਕ ਇੱਥੇ ਰਿਐਲਿਟੀ ਸ਼ੋਅ ਚੱਲਦਾ ਹੈ ਉਸ ਦੇ ਵਿੱਚ ਉਹ ਹਿੱਸਾ ਲੈ ਰਹੀ। ਉੱਥੇ ਜਿਹੜੇ ਨਾਲ ਦੇ ਜਿੱਦਾਂ ਜਿਹੜੇ ਚੱਲ ਰਹੇ ਹੁੰਦੇ ਆ ਹਾਊਸਮੇਟਸ ਆ ਜਿਹੜੇ ਉੱਥੇ ਜਿਨ੍ਹਾਂ ਦੇ ਨਾਲ ਮਿਲ ਕੇ ਰਿਐਲਿਟੀ ਸ਼ੋਅ ਜਿਹੜਾ ਹੋ ਰਿਹਾ, ਉਹਨੇ ਗੱਲਾਂ ਬਾਤਾਂ ਦੇ ਵਿੱਚ ਦੱਸਿਆ ਕਹਿੰਦੇ ਵੀ ਜਿਹੜਾ ਮਾਈਕ ਪੈਂਸ ਆ ਉਹ ਡੋਨਲਡ ਟਰੰਪ ਤੋਂ ਵੀ ਇੱਕ ਹਿਸਾਬ ਦੇ ਨਾਲ ਖਤਰਨਾਕ ਆ। ਉਹ ਕਹਿੰਦੀ ਵੀ ਜਦੋਂ ਜਿਹੜਾ ਪ੍ਰੈਜ਼ੀਡੈਂਟ ਟਰੰਪ ਜੇ ਕਿਤੇ ਬਾਈ ਦਾ ਵੇ ਛੱਡ ਜਾਂਦੇ ਆ ਜਾਂ ਰਿਜ਼ਾਈਨ ਦੇ ਜਾਂਦੇ, ਮਾਈਕ ਪੈਂਸ ਪ੍ਰੈਜ਼ੀਡੈਂਟ ਬਣਦੇ ਆ, ਲੋਕ ਕਹਿੰਦੀ ਵੀ ਸੋਚਿਆ ਕਰੂਗੇ ਵੀ ਪ੍ਰੈਜ਼ੀਡੈਂਟ ਟਰੰਪ ਤਾਂ ਬਹੁਤ ਚੰਗਾ ਬੰਦਾ ਸੀ। ਤੇ ਉਹ ਕਹਿੰਦੀ ਵੀ ਮੈਂ ਵੀ ਅਮਰੋਸਾ ਜਿਹੜੀ ਆ ਉਹ ਕਹਿੰਦੀ ਵੀ ਮੈਂ ਵੀ ਕ੍ਰਿਸਚੀਅਨ ਆ ਤੇ ਮੈਂ ਬਹੁਤ ਜੀਸਸ ਯਕੀਨ ਕਰਦੀ ਆ, ਪਰ ਜਿਹੜੇ ਮਾਈਕ ਪੈਂਸ ਕਹਿੰਦੀ ਇੱਕ ਅਜਿਹੇ ਬੰਦੇ ਆ ਉਹ ਕਹਿੰਦੇ ਵੀ ਮੈਂ ਜੋ ਵੀ ਕਰਦਾ ਉਹ ਮੈਨੂੰ ਜੀਸਸ ਕਹਿ ਰਿਹਾ ਵੀ ਤੂੰ ਆਹ ਕੰਮ ਕਰ।
ਸੋ ਉਹ ਕਹਿੰਦੀ ਬੜਾ ਖਤਰਨਾਕ ਆ। ਯਾ ਬਿਲਕੁਲ, ਕਿਉਂਕਿ ਅਜਿਹੇ ਬੰਦੇ ਫਿਰ ਇਸ ਧਰਮ ਦੇ ਆੜ ਦੇ ਹੇਠ ਕੁਝ ਵੀ ਜਿਹੜਾ ਆ ਉਹ ਕਰ ਸਕਦੇ ਆ। ਵਾਕਈ ਜਿਹੜਾ ਆ ਖਤਰਨਾਕ ਜਿਹੜੀ ਗੱਲ ਆ ਉਹ ਬਣ ਸਕਦੀ ਆ। ਬਾਕੀ ਇਹ ਆ ਵੀ ਜਿਹੜੇ ਮਾਈਕ ਪੈਂਸ ਆ ਬੜੇ ਇੰਟੈਲੀਜੈਂਟ ਹੈਗੇ ਆ, ਉਹ ਬੁਲਾਰੇ ਬੜੇ ਤਕੜੇ ਹੈਗੇ ਆ, ਕਿਉਂਕਿ ਉਹਨਾਂ ਨੇ 5 ਸਾਲ ਐਜ਼ ਏ ਰੇਡੀਓ ਹੋਸਟ ਵੀ ਕੰਮ ਕੀਤਾ ਹੈਗਾ, ਹਨਾ। ਕਦੇ ਸਲਿੱਪ ਆਫ ਟੰਗ ਨਹੀਂ ਹੁੰਦੀ ਹੈਗੀ, ਤੇ ਬੜੀ ਸੋਚ ਸਮਝ ਕੇ ਉਹ ਗੱਲਬਾਤ ਕਰਦੇ ਹੈਗੇ ਆ, ਤੇ ਬਹੁਤ ਹੀ ਘੱਟ ਗੱਲ ਕਰਦੇ ਹੈਗੇ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਹਰਜੋਤ ਸਿੰਘ ਜੀ, ਜਿਹੜੇ ਨਿਊਯਾਰਕ ਟਾਈਮਜ਼ ਇੱਕ ਬਹੁਤ ਹੀ ਪ੍ਰੋਮੀਨੈਂਟ ਜਿਹੜੀ ਅਖਬਾਰ ਆ, ਸਾਰੇ ਜਣੇ ਜਾਣਦੇ ਆ, ਉਹਨਾਂ ਦੇ ਜਿਹੜੇ CEO ਆ ਉਹਨਾਂ ਨੇ ਅੱਜ ਇੱਕ ਇੰਟਰਵਿਊ ਦੇ ਵਿੱਚ ਇਹ ਆਖਿਆ ਵੀ ਕਹਿੰਦਾ ਜਿਹੜਾ ਪ੍ਰਿੰਟ ਮੀਡੀਆ ਆ, ਪ੍ਰਿੰਟ ਪ੍ਰੋਡਕਟ ਆ, ਕਹਿੰਦਾ ਵੱਧ ਤੋਂ ਵੱਧ ਹੋਰ 10 ਸਾਲ ਜਿਹੜਾ ਆ ਉਹ ਚੱਲ ਸਕਦਾ ਆ, ਕਿਉਂਕਿ ਪਿਛਲੇ ਕੁਛ ਕੁ ਹੀ ਵਰ੍ਹਿਆਂ ਦੇ ਵਿੱਚ, ਮੈਂ ਕਹੂੰਗਾ 5-7 ਵਰ੍ਹਿਆਂ ਦੇ ਵਿੱਚ ਜਿੰਨੀਆਂ ਖਬਰਾਂ ਆਪਾਂ ਨੂੰ ਹਰ ਜਗ੍ਹਾ ਦੇ ਉੱਤੇ ਉਪਲਬਧ ਆ, ਤੁਹਾਡੇ ਹੱਥ ਦੇ ਵਿੱਚ, TV ਦੇ ਉੱਤੇ ਵੀ, ਫੋਨ ਦੇ ਉੱਤੇ ਵੀ, ਟੈਬ ਦੇ ਉੱਤੇ, ਲੈਪਟਾਪ ਦੇ ਉੱਤੇ, ਉਹ ਹੋਣ ਕਰਕੇ ਲੋਕ ਜਿਹੜੇ ਆ ਪ੍ਰਿੰਟ ਅਖਬਾਰਾਂ ਜਿਹੜੀਆਂ ਆ ਉਹਨਾਂ ਨੇ ਖਰੀਦਣੀਆਂ ਟੋਟਲੀ ਇੱਕ ਹਿਸਾਬ ਨਾਲ ਬੰਦ ਕਰ ਦਿੱਤੀਆਂ, ਤੇ ਨਾਲ ਦੇ ਨਾਲ ਜਿਹੜੀ ਡਿਜੀਟਲ ਸਬਸਕ੍ਰਿਪਸ਼ਨ ਹੈਗੀ ਆ ਉਹ ਵੀ ਬਹੁਤੇ ਲੋਕ ਲੈਂਦੇ ਨਹੀਂ ਆ, ਕਿਉਂਕਿ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਫ੍ਰੀਲੀ ਅਵੇਲੇਬਲ ਹੈਗੀਆਂ ਇਸ ਓਪਨ ਇੰਟਰਨੈਟ ਦੇ ਜਿਹੜੇ ਉਹ ਜ਼ਮਾਨੇ ਦੇ ਵਿੱਚ। ਤੇ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਆਉਣ ਵਾਲੇ ਸਮੇਂ 'ਚ ਜਿਹੜਾ ਪ੍ਰਿੰਟ ਮੀਡੀਆ ਦਾ ਜਿਹੜਾ ਬਣੂਗਾ ਕੀ, ਪਰ ਜਿਹੜੇ ਨਿਊਯਾਰਕ ਟਾਈਮਜ਼ ਦੇ ਜਿਹੜੇ CEO ਆ ਉਹਨਾਂ ਦਾ ਇਹ ਜਿਹੜਾ ਜ਼ਰੂਰ ਮੰਨਣਾ ਆ ਵੀ 10 ਸਾਲਾਂ ਤੱਕ ਆਲਮੋਸਟ ਜਿਹੜਾ ਪ੍ਰਿੰਟ ਜਰਨਲਿਜ਼ਮ ਆ ਉਹ ਜਿਹੜਾ ਖਤਮ ਉਹ ਹੋ ਸਕਦਾ ਆ। ਉੱਦਾਂ ਉਹਨਾਂ ਨੇ ਦੱਸਿਆ ਵੀ ਅਖੀਰਲੇ ਕੁਆਟਰ ਦੇ ਵਿੱਚ 2017 ਦੇ ਵਿੱਚ ਨਿਊਯਾਰਕ ਟਾਈਮਜ਼ ਨੂੰ 1,57,000 ਨਵੇਂ ਡਿਜੀਟਲ ਸਬਸਕ੍ਰਿਪਸ਼ਨ ਜਿਹੜੀਆਂ ਉਹ ਜ਼ਰੂਰ ਮਿਲੀਆਂ ਆ। ਤੇ ਹਰਜੋਤ ਸਿੰਘ ਜੀ, ਤੁਸੀਂ ਵੀ ਬਹੁਤ ਵਾਰੀ ਜਿਹੜੀ ਇਸ ਗੱਲ ਦਾ ਜ਼ਿਕਰ ਕਰਦੇ ਹੁੰਦੇ ਸੀ ਵੀ ਜਿਹੜੀ ਆਪਣੇ ਬੇਰੀਏ ਦੀ ਜਿਹੜੀ ਮਰਕਰੀ ਨਿਊਜ਼ ਜਿਹੜੀ ਅਖਬਾਰ ਆ ਉਹ ਕਈ ਕਿਲੋ ਦੀ ਹੁੰਦੀ ਸੀ ਕਿਸੇ ਟਾਈਮ ਦੇ ਉੱਤੇ, ਜਿਹੜੀ ਵੀਕਐਂਡ ਵਾਲੀ ਆ, ਤੇ ਹੁਣ ਦੇਖ ਲਓ ਵੀ ਉਹਨਾਂ ਦੇ ਪੇਜ ਵਰਕ ਜਿਹੜੇ ਆ ਭਰਨੇ ਉਹ ਵੀ ਇੱਕ ਹਿਸਾਬ ਦੇ ਨਾਲ ਔਖੇ ਹੋਏ ਪਏ। 8-10 ਪੇਜਾਂ ਦੀ ਹੁੰਦੀ ਆ, ਤੇ ਅੱਜ ਤੋਂ 25 ਸਾਲ ਪਹਿਲਾਂ ਉਹ ਕਿਲੋਆਂ ਦੇ ਵਿੱਚ ਆਉਂਦੀ ਹੁੰਦੀ ਸੀ, ਖਾਸ ਕਰਕੇ ਸੰਡੇ ਨੂੰ ਜਿਹੜੀ ਬਹੁਤ ਮੋਟੀ ਹੁੰਦੀ ਸੀ। ਸੋ ਬਹੁਤ ਜ਼ਿਆਦਾ ਫਰਕ ਪੈ ਚੁੱਕਾ ਹੈ ਜੀ। ਬਿਲਕੁਲ, ਜਿਹੜੀਆਂ ਅਖਬਾਰਾਂ ਆ ਉਹਨਾਂ ਦਾ ਬੜਾ ਬੁਰਾ ਹਾਲ ਚੱਲ ਰਿਹਾ ਹੈਗਾ, ਸਾਰਾ ਕੁਝ ਤਾਂ ਆਨਲਾਈਨ ਹੋ ਗਿਆ ਹੈਗਾ, ਰਾਈਟ। ਤੇ ਜੇ ਅਗਲੀ ਖਬਰ ਵੱਲ ਚੱਲੀਏ, ਜਿਹੜਾ ਵਾਈਟ ਹਾਊਸ ਆ ਉਹਦੇ ਵਿੱਚ ਜਿਹੜਾ ਸਿਕਿਉਰਿਟੀ ਕਲੀਅਰੈਂਸ ਵਾਲਾ ਸਕੈਂਡਲ ਆ ਉਹ ਕਾਫੀ ਐਕਸਪੋਜ਼ ਹੁੰਦਾ ਨਜ਼ਰ ਆ ਰਿਹਾ ਹੈਗਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਵਾਈਟ ਹਾਊਸ ਦਾ ਸਟਾਫ ਸੈਕਟਰੀ ਸੀ ਰੌਸ ਪੋਰਟਰ ਜੀ, ਤੇ ਉਹਨੂੰ ਸਪਾਊਜ਼ਲ ਅਬਿਊਜ਼ ਦੇ ਵਿੱਚ ਜਿੱਦਾਂ ਫੜਿਆ ਗਿਆ, ਤੇ ਉਹ ਕਹਿੰਦੇ ਵੀ ਉਹਦੀਆਂ ਜਿਹੜੀਆਂ 2 ਵਾਈਫ, ਇੱਕ ਫੋਰਨ ਵਾਈਫ ਤੇ ਇੱਕ ਹੋਣ ਵਾਲੀ ਵਾਈਫ ਨੇ ਦੱਸਿਆ ਸੀ ਵੀ ਸਾਨੂੰ ਕਿਸ ਤਰ੍ਹਾਂ ਕੁੱਟਦਾ ਮਾਰਦਾ ਸੀ, ਤੇ ਬਹੁਤ ਸਾਰੇ ਲੋਕ ਹੈਰਾਨ ਆ ਵੀ ਉਹਨੂੰ ਸਿਕਿਉਰਿਟੀ ਕਲੀਅਰੈਂਸ ਮਿਲੀ ਕਿੱਦਾਂ। ਤੇ ਇਹ ਹੁਣ ਵੀ ਇਹ ਵੀ ਪਤਾ ਲੱਗ ਰਿਹਾ ਵੀ ਬਹੁਤ ਸਾਰੇ ਜਿਹੜੇ ਕਈ ਲੋਕ ਹੈਗੇ ਆ ਵਾਈਟ ਹਾਊਸ 'ਚ ਹਜੇ ਵੀ ਬਿਨਾਂ ਫੁੱਲ ਸਿਕਿਉਰਿਟੀ ਕਲੀਅਰੈਂਸ ਤੋਂ ਕੰਮ ਕਰ ਰਹੇ ਹੈਗੇ ਆ। ਕਹਿੰਦੇ ਵੀ ਕਈ ਮਹੀਨੇ ਸਿਕਿਉਰਿਟੀ ਕਲੀਅਰੈਂਸ ਨੂੰ ਲੱਗ ਜਾਂਦੇ ਆ। ਈਵਨ ਕਹਿੰਦੇ ਵੀ ਪੋਜੀਸ਼ਨ ਇੱਥੋਂ ਤੱਕ ਆ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਜਵਾਈ ਆ ਜੈਰਡ ਕੁਸ਼ਨਰ, ਉਹਨਾਂ ਨੂੰ ਵੀ ਹਜੇ ਫੁੱਲ ਸਿਕਿਉਰਿਟੀ ਕਲੀਅਰੈਂਸ ਨਹੀਂ ਹੋਈ ਹੈਗੀ, ਉਹਨਾਂ ਦਾ ਕਾਫੀ ਚਿਰ ਉਹਨਾਂ ਨੂੰ ਕਲੀਅਰੈਂਸ ਕਰਾਉਣ ਨੂੰ ਹੋ ਗਿਆ ਹੈਗਾ। ਸੋ ਇਹ ਬੜਾ ਤਕੜਾ ਇਸ਼ੂ ਹੈਗਾ ਆ। ਕਹਿੰਦੇ ਵੀ ਜਿਹੜੇ ਸੈਕਟਰੀ ਹੁੰਦੇ ਆ ਵਾਈਟ ਹਾਊਸ ਦੇ ਵਿੱਚ, ਉਹਨਾਂ ਦੇ ਕੋਲ ਤਾਂ ਬਹੁਤ ਜ਼ਿਆਦਾ ਇਨਫੋਰਮੇਸ਼ਨ ਹੁੰਦੀ ਆ, ਕਿਉਂਕਿ ਉਹਨਾਂ ਦਾ ਜਿਹੜਾ ਡਾਇਰੈਕਟ ਕੰਟੈਕਟ ਆ ਉਹ ਪ੍ਰੈਜ਼ੀਡੈਂਟ ਦੇ ਨਾਲ ਆ, ਤੇ ਬਹੁਤ ਸਾਰੇ ਆਪਣੇ ਮੁਲਕ ਦੇ ਜਿਹੜੇ ਸੀਕ੍ਰੇਟਸ ਆ ਉਹ ਇਦਾਂ ਦੇ ਜਿਹੜੇ ਉਹਨਾਂ ਦੇ ਕੋਲ ਹੁੰਦੇ ਵੀ ਜੇ ਕੋਈ ਇਦਾਂ ਦਾ ਨਿਕੰਮਾ ਬੰਦਾ ਹੋਰ ਕਿਸੇ ਮੁਲਕ ਦੇ ਕੋਲ ਵੇਚ ਦੇਵੇ ਉਹ ਸੀਕ੍ਰੇਟ, ਤਾਂ ਫਿਰ ਕੀ ਬਣੂਗਾ। ਸੋ ਇਹ ਜਿਹੜਾ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਹੈਗਾ ਹੁਣ, ਖਾਸ ਕਰਕੇ FBI ਦੇ ਲਈ ਵੀ ਜਿਹੜੀਆਂ ਹੋਰ ਏਜੰਸੀਆਂ ਸਿਕਿਉਰਿਟੀ ਕਲੀਅਰੈਂਸ ਦਿੰਦੀਆਂ ਹੈਗੀਆਂ। ਬਿਲਕੁਲ, ਉਧਰ ਜਿਹੜੇ ਨਵੇਂ FBI ਦੇ ਜਿਹੜੇ ਡਾਇਰੈਕਟਰ ਲਾਏ ਆ ਕ੍ਰਿਸਟੋਫਰ ਵੈਰੀ, ਉਹਨਾਂ ਨੇ ਜਿਹੜਾ ਡਿਫੈਂਡ ਕੀਤਾ ਬਿਊਰੋ ਨੂੰ ਵੀ ਉਹ ਜਿਹੜੀ ਇੱਕ ਸਿਕਿਉਰਿਟੀ ਕਲੀਅਰੈਂਸ ਦੇ ਰਹੇ ਆ ਵਾਈਟ ਹਾਊਸ ਦੇ ਇਹਨਾਂ ਲੋਕਾਂ ਨੂੰ, ਤੇ ਖਾਸ ਕਰਕੇ ਜਿਸ ਦਾ ਤੁਸੀਂ ਨਾਂ ਲਿਆ, ਜਿਸ ਦੇ ਉੱਤੇ ਆਪਣੇ ਜਨਾਨੀ ਕੁੱਟਣ ਦੇ ਜਿਹੜੇ ਦੋਸ਼ ਹੈਗੇ ਆਪਣੀ ਘਰਵਾਲੀ ਨੂੰ, ਵੀ ਉਹਨਾਂ ਨੇ ਡਿਫੈਂਡ ਕੀਤਾ ਵੀ ਜਿਸ ਤਰੀਕੇ ਨਾਲ ਉਹਦੀ ਸਿਕਿਉਰਿਟੀ ਕਲੀਅਰੈਂਸ ਕੀਤੀ ਗਈ ਸੀ ਉਹ ਬਿਲਕੁਲ ਠੀਕ ਸੀਗੀ। ਸੋ ਇਹ ਬਹੁਤ ਵੱਡੀ, ਜਿੱਦਾਂ ਤੁਸੀਂ ਕਿਹਾ ਵੀ ਇਹ ਸੰਕਟ ਵਾਲੀ ਗੱਲ ਹੀ ਆ ਤੇ ਬਹੁਤ ਖਤਰੇ ਵਾਲੀ ਗੱਲ ਆ, ਵੀ ਯੂ ਨੈਵਰ ਨੋ, ਜਿੱਦਾਂ ਤੁਸੀਂ ਦੱਸਿਆ ਵੀ ਕੋਈ ਵੀ ਜਿਹੜਾ ਵਿਕ ਜਾਵੇ ਕਿਸੇ ਦੇ ਹੱਥੇ ਤਾਂ ਫਿਰ ਜਿਹੜਾ ਬਣੂਗਾ ਕੀ। ਉਹਦਾ ਕਹਿਣ ਨੂੰ ਤਾਂ ਲੋਕਾਂ ਨੇ ਵੀ ਕਹਿ ਦੇਣਾ ਵੀ ਕੋਈ ਵੀ ਵਿਕ ਸਕਦਾ, ਪਰ ਐਟਲੀਸਟ ਤੁਹਾਨੂੰ ਇਹ ਤਾਂ ਹੋਊਗਾ ਵੀ ਬਾਅਦ ਦੇ ਵਿੱਚ ਹੋਇਆ, ਬੈਕਗਰਾਊਂਡ ਦੇ ਵਿੱਚ ਤਾਂ ਨਹੀਂ ਸੀ ਕੁਛ ਅਜਿਹੀ ਚੀਜ਼ ਜਿਹੜੀ ਇੱਦਾਂ ਹੋਈ। ਸੋ ਇਹ ਚੀਜ਼ ਬਹੁਤ ਦੇਖਣ ਵਾਲੀ ਗੱਲ ਹੈਗੀ ਆ ਤੇ ਖਤਰੇ ਵਾਲੀ ਗੱਲ ਆ ਮੈਂ ਕਹੂੰਗਾ, ਪਰ ਦੇਖਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਇਸ ਨੂੰ ਓਵਰਆਲ ਜਿਹੜਾ ਬਾਅਦ ਦੇ ਵਿੱਚ ਹੁਣ ਹੈਂਡਲ ਕੀਤਾ ਜਾਂਦਾ ਆ। ਲਗਾਤਾਰ ਸਕੈਂਡਲ ਦੇ ਉੱਤੇ ਸਕੈਂਡਲ ਜਿਹੜੇ ਆ ਅਜਿਹੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆ ਉਹ ਨਿਕਲਦੇ ਹੀ
ਆ ਰਹੇ ਆ। ਜੀ ਬਿਲਕੁਲ, ਕਿਉਂਕਿ ਬਹੁਤ ਜ਼ਿਆਦਾ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਹੁੰਦੀ ਆ, ਜਿੰਨੇ ਵੀ ਵਾਈਟ ਹਾਊਸ ਦੇ ਸਟਾਫ ਹੈਗੇ ਆ, ਤੇ ਆਪਾਂ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ, ਪਰ ਇਹਦੇ ਸੰਬੰਧ ਦੇ ਵਿੱਚ ਜਿਹੜੇ ਜੌਨ ਕੈਲੀ ਹੈਗੇ ਆ ਵਾਈਟ ਹਾਊਸ ਦੇ ਚੀਫ ਆਫ ਸਟਾਫ, ਉਹਨਾਂ ਨੇ ਹਜੇ ਵੀ ਜਿਹੜੀ ਚੁੱਪ ਧਾਰੀ ਹੋਈ ਹੈਗੀ ਆ ਇਸ ਇਸ਼ੂ ਦੇ ਉੱਤੇ, ਕਿਉਂਕਿ ਬਹੁਤ ਵੱਡਾ ਕਲੀਅਰੈਂਸ ਦਾ ਜਿਹੜਾ ਇਸ਼ੂ ਬਣਿਆ ਹੋਇਆ ਹੈਗਾ ਆ, ਤੇ ਉਹਨਾਂ ਨੇ ਕੋਈ ਵੀ ਆਪਣਾ ਜਿਹੜਾ ਆ ਓਨੈਸਟ ਤੇ ਕੋਈ ਕਿਸੇ ਤਰ੍ਹਾਂ ਦਾ ਕਹਿੰਦੇ ਜਵਾਬ ਨਹੀਂ ਹਜੇ ਤੱਕ ਦਿੱਤਾ ਹੈਗਾ ਵੀ ਕੀ ਚੱਕਰ ਹੋਇਆ, ਵੀ ਕਿਸ ਤਰ੍ਹਾਂ ਜਿਹੜੇ ਇਦਾਂ ਦੇ ਲੋਕ ਆ ਰੌ ਵਰਗੇ ਜਿਹੜੇ ਆ ਉਹਨਾਂ ਨੂੰ ਬਿਨਾਂ ਕਲੀਅਰੈਂਸ ਤੋਂ ਤੁਸੀਂ ਵਾਈਟ ਹਾਊਸ ਦੇ ਵਿੱਚ ਇਦਾਂ ਦੀ ਤਕੜੀ ਪੋਜੀਸ਼ਨ ਦੇ ਉੱਤੇ ਰੱਖਿਆ। ਬਿਲਕੁਲ, ਕਹਿੰਦੇ ਵੀ ਇਸ ਟਾਈਮ ਇਹਨਾਂ ਦੇ ਮੋਢਿਆਂ ਦੇ ਉੱਤੇ ਹੀ ਸਾਰਾ ਭਾਰ ਜਾਂ ਬਲੇਮ ਜਿਹੜਾ ਹੈ ਉਹ ਡਿੱਗ ਰਿਹਾ ਆ, ਕਿਉਂਕਿ ਪਹਿਲੋਂ ਉਹ ਜਿਹੜਾ ਸਟਾਫ ਦਾ ਸਕੱਤਰ ਸੀਗਾ ਉਸ ਨੂੰ ਜਿਹੜਾ ਉਹ ਲਾ ਨਹੀਂ ਸਕੇ, ਜਿਹਦੇ ਕੋਲ ਇੰਟਰਿਮ ਅਜੇ ਵਿੱਚ ਵਿਚਾਲੇ ਜਿਹੜੀ ਸਿਕਿਉਰਿਟੀ ਕਲੀਅਰੈਂਸ ਸੀਗੀ, ਪੂਰੀ ਜਿਹੜੀ ਸਿਕਿਉਰਿਟੀ ਕਲੀਅਰੈਂਸ ਜਿਹੜੀ ਉਹ ਨਹੀਂ ਸੀ ਮਿਲੀ। ਜਿੱਦਾਂ ਦੇ ਹਾਲਾਤ ਜਿਹੜੇ ਹਰਜੋਤ ਸਿੰਘ ਜੀ ਬਣ ਰਹੇ, ਆਪਾਂ ਜਲਦ ਹੀ ਮੈਨੂੰ ਲੱਗਦਾ ਆ ਚੀਫ ਆਫ ਸਟਾਫ ਜੌਨ ਕੈਲੀ ਦਾ ਜਿਹੜਾ ਅਸਤੀਫੇ ਦੀ ਜਿਹੜੀ ਆ ਉਹ ਉਮੀਦ ਜਿਹੜੀ ਕਰ ਸਕਦੇ, ਉਡੀਕ ਜਿਹੜੀ ਇੱਕ ਹਿਸਾਬ ਦੇ ਨਾਲ ਕਈ ਲੋਕ ਲਾਈ ਬੈਠੇ ਆ, ਕਿਆਸ ਰਹੀਆਂ ਲਾ ਰਹੇ ਨੇ ਵੀ ਇਹ ਕੁਛ ਜਿਹੜਾ ਹੋਵੇਗਾ, ਕਿਉਂਕਿ ਇਕੱਲਾ ਇੱਕ ਬੰਦਾ ਹੀ ਨਹੀਂ, ਜਿੱਦਾਂ ਤੁਸੀਂ ਦੱਸਿਆ ਵੀ ਇੱਥੋਂ ਤੱਕ ਵੀ ਉਹਨਾਂ ਦੇ ਜਿਹੜੇ ਜਵਾਈ ਆ ਉਹਨਾਂ ਦੀ ਵੀ ਜਿਹੜੀ ਕਲੀਅਰੈਂਸ ਅਜੇ ਤੱਕ ਪੂਰੀ ਹੋਈ ਨਹੀਂ ਆ, ਤੇ ਉਹਨਾਂ ਨੂੰ ਬੜੇ ਅਹਿਮ ਜਿਹੜੇ ਮਿਸ਼ਨਸ ਦੇ ਉੱਤੇ ਜਿਹੜੇ ਮਿਡਲ ਈਸਟ ਦੇ ਵਿੱਚ ਖਾਸ ਕਰਕੇ ਸ਼ਾਂਤੀ ਬਣਾਉਣ ਦੇ ਲਈ ਇਜ਼ਰਾਈਲ ਤੇ ਪੈਲਸਤੀਨ ਦੇ ਦਰਮਿਆਨ ਉਸ ਦੇ ਲਈ ਵੀ ਘੱਲਿਆ ਜਾ ਚੁੱਕਾ ਆ। ਸੋ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਜਿਹੜਾ ਇੱਥੇ ਸੋ ਬਿਲਕੁਲ ਜਿਹੜਾ ਨੈਸ਼ਨਲ ਸਿਕਿਉਰਿਟੀ ਜਿਹੜਾ ਰਿਸਕ ਹੈਗਾ ਆ, ਤੇ ਬਹੁਤ ਸਾਰੀਆਂ ਜਿਹੜੀਆਂ ਆਵਾਜ਼ਾਂ ਉੱਠ ਰਹੀਆਂ ਹੈਗੀਆਂ, ਚਾਹੇ ਉਹ ਡੈਮੋਕ੍ਰੈਟਿਕ ਪਾਰਟੀ ਵੱਲੋਂ ਚਾਹੇ ਵਿਦਿਨ ਰਿਪਬਲਿਕਨ ਪਾਰਟੀ ਵੱਲੋਂ, ਵੀ ਜਿਹੜੀ ਜਿੰਨੇ ਵੀ ਲੋਕ ਉੱਥੇ ਕੰਮ ਕਰਦੇ ਆ ਉਹਨਾਂ ਨੂੰ ਵਿਦਿਨ 30 ਦਿਨਾਂ ਦੇ ਵਿੱਚ ਉਹਨਾਂ ਦੀ ਸਿਕਿਉਰਿਟੀ ਕਲੀਅਰੈਂਸ ਹੋਣੀ ਚਾਹੀਦੀ ਆ, ਤੇ ਜੇ ਉਹਨਾਂ ਦੀ ਨਹੀਂ ਹੁੰਦੀ ਤੇ ਉਹਨਾਂ ਨੂੰ ਉਸ ਪੋਜੀਸ਼ਨਾਂ ਤੋਂ ਉਠਾਇਆ ਜਾਣਾ ਚਾਹੀਦਾ ਹੈਗਾ। ਜੀ ਅਗਲੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ। ਬਾਲਟਿਮੋਰ ਪੁਲਿਸ ਦੇ ਅਫਸਰਾਂ ਨੇ ਜਿਹੜਾ ਆ ਪੁਲਿਸ ਦਾ ਜਿਹੜਾ ਨਾਮ ਆ ਉਹ ਮਿੱਟੀ 'ਚ ਕਹਿੰਦੇ ਆ ਜੀ ਮਿਲਾਇਆ ਇੱਕ ਹਿਸਾਬ ਦੇ ਨਾਲ। ਬਹੁਤ ਸਾਰੇ ਜਿਹੜੇ ਉੱਥੋਂ ਦੇ ਪੁਲਿਸ ਅਫਸਰ ਆ ਉਹਨਾਂ ਨੂੰ ਦੋਸ਼ੀ ਪਾਇਆ ਗਿਆ ਰੈਕੇਟੀਅਰਿੰਗ ਦਾ, ਰੌਬਰੀ ਜਿਹੜੇ ਆ ਉਹ ਕਰਨ ਦਾ, ਤੇ ਨਾਲ ਹੀ ਕਰਪਸ਼ਨ ਦੇ ਕਈ ਦੋਸ਼ਾਂ ਦੇ ਵਿੱਚ। ਇਹ ਫੈਡਰਲ ਜਿਊਰੀ ਸੀਗੀ, ਉਹਨਾਂ ਨੇ ਜਿਹੜਾ ਆ ਇਸ ਨੂੰ ਕਨਵਿਕਟ ਕੀਤਾ, ਇਹਨਾਂ ਨੂੰ ਦੋਸ਼ੀ ਜਿਹੜੇ ਦੋ ਪੁਲਿਸ ਅਫਸਰਾਂ ਨੂੰ ਪਾਇਆ ਆ। ਡਿਟੈਕਟਿਵ ਡੈਨੀਅਲ ਟੀ ਹਰਸਲ 48 ਸਾਲ ਦੇ, ਮਾਰਕਸ ਆਰ ਟੇਲਰ 31 ਸਾਲਾਂ ਦੇ, ਇਹਨਾਂ ਦੋਨਾਂ ਨੂੰ ਹੀ ਇਹ ਦੋਸ਼ਾਂ ਦੇ ਵਿੱਚ ਜਿਹੜਾ ਦੋਸ਼ੀ ਪਾਇਆ ਗਿਆ ਹੈ ਜਿਊਰੀ ਦੇ ਦੁਆਰਾ। ਤੇ ਹਰਜੋਤ ਸਿੰਘ ਜੀ ਇਸ ਦੇ ਲਈ ਇਹਨਾਂ ਦੋਨਾਂ ਨੂੰ 60 ਸਾਲ ਤੱਕ ਦੀ ਜਿਹੜੀ ਆ ਕੈਦ ਆ ਉਹ ਹੋ ਸਕਦੀ ਆ, ਤੇ ਜਿਊਰੀ ਨੇ ਦੋਸ਼ੀ ਜਿਹੜਾ ਇਸ ਨੂੰ ਕਰਾਰ ਦੇ ਦਿੱਤਾ ਆ, ਤੇ ਹੁਣ ਜੱਜ ਦੁਆਰਾ ਇਸ ਦਾ ਜਿਹੜਾ ਫੈਸਲਾ ਆ ਉਹ ਜਲਦ ਹੀ ਸੁਣਾਇਆ ਜਾ ਸਕਦਾ ਆ। ਜੀ ਅਗਲੀ ਖਬਰ ਵੱਲ ਚੱਲੀਏ। ਕਿਸ ਤਰ੍ਹਾਂ ਵੀ ਕਿਮ ਜੋਂਗ ਉਨ ਜਿਹੜਾ ਹੈਗਾ ਆ ਨਾਰਥ ਕੋਰੀਆ ਦਾ ਲੀਡਰ, ਉਹਦੀ ਭੈਣ ਨੇ ਹੁਣ ਇੱਕ ਤਰ੍ਹਾਂ ਨਾਲ ਮੀਡੀਆ ਦੇ ਉੱਤੇ ਜਿਹੜਾ ਵਾਰ ਕੀਤਾ ਹੈਗਾ, ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਕਰਦੇ ਰਹਿੰਦੇ ਆ। ਉਹ ਕਹਿੰਦੇ ਵੀ ਜਿਹੜਾ ਮੀਡੀਆ ਆ ਇਹ ਵੀ ਸਹੀ ਨਹੀਂ ਚੱਲ ਰਿਹਾ, ਵੀ ਮੀਡੀਆ ਵੀ ਨਹੀਂ ਚਾਹੁੰਦਾ ਹੈਗਾ ਵੀ ਜਿਹੜੇ ਨਾਰਥ ਕੋਰੀਆ ਤੇ ਸਾਊਥ ਕੋਰੀਆ ਜਿਹੜਾ ਇਕੱਠੇ ਹੋ ਜਾਣ। ਤੇ ਉਹ ਕਾਫੀ ਜਿਹੜੀ ਆ ਸਾਰਿਆਂ ਨੂੰ ਪਤਾ ਵੀ ਜਿਹੜੀਆਂ ਉੱਥੇ ਗੇਮਸ ਹੋ ਰਹੀਆਂ ਹੈਗੀਆਂ ਸਾਊਥ ਕੋਰੀਆ ਦੇ ਵਿੱਚ, ਜਿਹੜੇ ਨਾਰਥ ਕੋਰੀਆ ਦਾ ਲੀਡਰ ਆ ਉਹਨਾਂ ਦੀ ਸਿਸਟਰ ਉੱਥੇ ਗਈ ਹੋਈ ਆ। ਜੀ ਨਹੀਂ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਆਪਾਂ ਪਿਛਲੇ ਦਿਨਾਂ ਦੇ ਵਿੱਚ ਖਬਰ ਸਾਂਝੀ ਕੀਤੀ ਸੀ ਵੀ ਜਿਹੜੇ ਜੂਲੀਅਨ ਅਸਾਂਜੇ ਆ, ਜਿਹੜੇ ਵਿਕੀਲੀਕਸ ਨੂੰ ਜਿਨ੍ਹਾਂ ਨੇ ਬਣਾਇਆ ਆ, ਉਹਨਾਂ ਦਾ ਜਿਹੜਾ ਅਰੈਸਟ ਵਾਰੰਟ ਆ ਉਹ ਜਿਹੜੇ ਬ੍ਰਿਟੇਨ ਦੇ ਵਿੱਚ ਉਹਨਾਂ ਨੂੰ ਕੱਢ ਦਿੱਤਾ ਗਿਆ, ਉਹਦੇ ਵਿੱਚ ਉਹਨਾਂ ਨੂੰ ਖਾਲੀ ਕਰ ਦਿੱਤਾ ਗਿਆ ਸੀਗਾ। ਪਰ ਕਹਿੰਦੇ ਆ ਵੀ ਹੁਣ ਉੱਥੇ ਦਾ ਜਿਹੜਾ ਇੱਕ ਜੱਜ ਆ ਉਹ ਰਿਫਿਊਜ਼ ਕਰ ਰਿਹਾ ਆ ਵੀ ਉਹ ਵੀ ਜਿਹੜਾ ਵਿਡਰਾਅ ਕਰੇ ਜਿਹੜਾ ਜੂਲੀਅਨ ਅਸਾਂਜੇ ਦਾ ਜਿਹੜਾ ਆ ਅਰੈਸਟ ਵਾਰੰਟ। ਸੋ ਵਿਕੀਲੀਕ ਦੇ ਜਿਹੜਾ ਫਾਊਂਡਰ ਲਗਾਤਾਰ ਅਰੈਸਟ ਹੋਣ ਦੇ ਖਤਰੇ ਦੇ ਵਿੱਚ ਜਿਹੜਾ ਆ ਉਹ ਰਹਿ ਰਿਹਾ ਆ। ਉਸ ਟਾਈਮ ਦੇ ਉੱਤੇ ਜਦੋਂ ਇਹ ਗੱਲ ਆਈ ਸੀਗੀ ਵੀ ਦੱਸਿਆ ਗਿਆ ਸੀਗਾ ਵੀ ਇਸ ਦਾ ਜਿਹੜਾ ਅਰੈਸਟ ਵਾਰੰਟ ਆ ਉਸ ਨੂੰ ਸਕੁਆਸ਼ ਕੀਤਾ ਜਾ ਸਕਦਾ ਆ, ਉਸ ਨੂੰ ਹਟਾਇਆ ਜਾ ਸਕਦਾ ਹੈ, ਤੇ ਮੁੜ ਕੇ ਆਜ਼ਾਦ ਪੰਛੀਆਂ ਵਾਂਗੂ ਜਿਹੜਾ ਉਹ ਐਟਲੀਸਟ ਉੱਥੇ ਘੁੰਮ ਸਕਦਾ ਆ। ਪਰ ਇਸ ਖਬਰ ਆਉਣ ਦੇ ਨਾਲ ਇੱਕ ਵਾਰੀ ਫੇਰ ਉਸ ਨੂੰ ਜਿਹੜੀ ਚਿੰਤਾ ਆ ਉਹ ਜ਼ਰੂਰ ਪੈ ਗਈ ਆ, ਤੇ ਜਿਹੜੀ ਜੱਜ ਉਸਨੇ ਕਿਹਾ ਵੀ ਜੋ ਕੰਮ ਜੂਲੀਅਨ ਅਸਾਂਜੇ ਨੇ ਜਿਹੜੇ ਸ਼ਾਇਦ ਕੀਤੇ ਆ ਉਸ ਦੇ ਲਈ ਇਸ ਦੀ ਅਰੈਸਟ ਹੋਣੀ ਕਿਤੇ ਨਾ ਕਿਤੇ ਜਿਹੜੀ ਜ਼ਰੂਰੀ ਆ। ਪਿਛਲੇ ਕਈ ਸਾਲਾਂ ਤੋਂ ਹਰਜੋਤ ਸਿੰਘ ਜੀ ਜੂਲੀਅਨ ਅਸਾਂਜੇ
ਬ੍ਰਿਟੇਨ ਦੇ ਵਿੱਚ ਇਕੁਆਡੋਰ ਦੀ ਅੰਬੈਸੀ ਦੇ ਵਿੱਚ ਹੀ ਉੱਥੇ ਰਹਿ ਰਿਹਾ ਆ। ਬਿਲਕੁਲ, ਕਿਉਂਕਿ ਉਸਨੇ ਜਿਹੜਾ ਜੂਲੀਅਨ ਅਸਾਂਜੇ ਆ ਉਹਨੇ ਬਹੁਤ ਦੁਨੀਆ ਦੀਆਂ ਜਿਹੜੀਆਂ ਸਰਕਾਰਾਂ ਆ ਉਹਨਾਂ ਦੇ ਜਿਹੜੇ ਪੋਲ ਖੋਲੇ ਹੈਗੇ ਆ ਵੀ ਕਿਸ ਤਰ੍ਹਾਂ ਇਹ ਦੁਨੀਆ ਨੂੰ ਜਿਹੜੇ ਆਪਣੇ ਲੋਕਾਂ ਨੂੰ ਧੋਖਾ ਦੇ ਰਹੇ ਆ, ਕਿਸ ਤਰ੍ਹਾਂ ਜਿਹੜੀ ਤੁਹਾਡੀ ਪ੍ਰਾਈਵੇਸੀ ਆ ਉਹਨੂੰ ਰਿਮੂਵ ਉਹਦੇ ਕੋਈ ਧਿਆਨ ਨਹੀਂ ਦੇ ਰਿਹਾ ਹੈਗਾ ਹਨਾ। ਤੇ ਜੂਲੀਅਨ ਅਸਾਂਜੇ ਇਸ ਟਾਈਮ ਇਕੁਆਡੋਰ ਦੇ ਵੀ ਸਿਟੀਜ਼ਨ ਬਣ ਚੁੱਕੇ ਹੈਗੇ ਆ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਉੱਥੇ ਰਹਿੰਦੇ ਸੀ ਜੀ। ਪਿਛਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਇੱਕ ਇਮੀਗ੍ਰੇਸ਼ਨ ਦੀ ਖਬਰ ਦੱਸ ਜਾਈਏ ਵੀ ਇੱਕ ਫੀਨਿਕਸ ਦਾ ਰਹਿਣ ਵਾਲਾ ਬੰਦਾ ਉਸ ਨੂੰ ਜਿਹੜਾ ਆ ਉਹ ਵਾਪਸ ਘੱਲਿਆ ਜਾ ਰਿਹਾ ਸੀ, ਪਰ ਉਹ ਰੌਲਾ ਉਦੋਂ ਇੱਕ ਜ਼ਿਆਦਾ ਪਿਆ ਵੀ ਜਦੋਂ ਉਸ ਦੇ ਇੱਕ ਨਿਆਣੇ ਨੂੰ ਲੁਕੇਮੀਆ ਸੀਗਾ, ਉਸ ਦੇ ਮੁੰਡੇ ਨੂੰ ਲੁਕੇਮੀਆ ਸੀ ਤੇ ਉਸ ਦਾ ਇਲਾਜ ਕਰਵਾ ਲਿਆ ਸੀ। ਸਾਰੇ ਜਾਣੇ ਕਹਿ ਰਹੇ ਆ ਵੀ ਇਹ ਬਹੁਤ ਜ਼ਿਆਦਾ ਧੱਕਾ ਆ ਆਈਸ ਦੇ ਦੁਆਰਾ, ਤੇ ਇਸੇ ਚੀਜ਼ ਨੂੰ ਦੇਖਦੇ ਹੋਏ ਜਿਹੜੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਏਜੰਸੀ ਆ ਉਹਨਾਂ ਨੇ ਹਸੂਸ ਅਰਮਾਡੋ ਬਰੋਨਸ ਬਲਡਾਰਸ ਉਸ ਨੂੰ 1 ਸਾਲ ਦੀ ਜਿਹੜੀ ਡੈਪੂਟੇਸ਼ਨ ਦੇ ਉੱਤੇ ਇੱਕ ਹਿਸਾਬ ਦੇ ਨਾਲ ਜਿਹੜੀ ਸਟੇ ਲਾਤੀ ਆ, ਇਨਸਾਨੀਅਤ ਨੂੰ ਮੱਦੇਨਜ਼ਰ ਜਿਹੜੀ ਉਹ ਰੱਖਦੇ ਹੋਏ ਵੀ ਉਹ ਆਪਣੇ ਨਿਆਣੇ ਦਾ ਇਲਾਜ ਜਿਹੜਾ ਉਹ ਕਰਵਾ ਸਕੇ। 30 ਸਾਲ ਇਸ ਬੰਦੇ ਦੀ ਜਿਹੜੀ ਉਮਰ ਦੱਸੀ ਜਾਂਦੀ ਆ। ਉਸ ਦੇ ਲਾਇਰ ਦੇ ਮੁਤਾਬਕ ਉਸ ਨੂੰ ਦਸੰਬਰ ਤੱਕ ਜਿਹੜਾ ਸਟੇ ਪਹਿਲੋਂ ਮਿਲਿਆ ਹੋਇਆ ਸੀ ਤੇ ਦਸੰਬਰ ਤੋਂ ਬਾਅਦ ਦੇ ਵਿੱਚ ਉਸ ਨੂੰ ਜਨਵਰੀ ਦੇ ਵਿੱਚ ਸ਼ਾਇਦ ਡਿਪੋਰਟ ਕਰ ਦੇਣਾ ਸੀ, ਪਰ ਜਿੱਦਾਂ ਹੀ ਇਹ ਗੱਲ ਕਹਿ ਲਓ ਵੀ ਪਬਲਿਕਲੀ ਆਈ, ਪੂਰੇ ਦੇਸ਼ ਦੇ ਵਿੱਚ ਇਸ ਦੀ ਗੱਲ ਹੋਈ ਤੇ ਸਾਰਿਆਂ ਨੇ ਕਿਹਾ ਵੀ ਹਾਂ ਆਪਣੇ ਇਸ ਬੰਦੇ ਨੂੰ ਜਿਹੜਾ ਆਪਣੇ ਮੁੰਡੇ ਦਾ ਲੁਕੇਮੀਆ ਦਾ ਇਲਾਜ ਕਰਾਉਣ ਦੇ ਲਈ ਇੱਥੇ ਰਹਿਣ ਦਿੱਤਾ ਜਾਣਾ ਚਾਹੀਦਾ। ਤੇ ਆਈ ਥਿੰਕ ਆਈਸ ਵਾਲਿਆਂ ਨੇ ਉਸ ਦੀ ਗੱਲ ਸੁਣੀ ਤੇ 1 ਸਾਲ ਦੀ ਜਿਹੜੀ ਜ਼ਰੂਰ ਸਟੇ ਵਧਾਈ ਆ। ਹਰ ਇੱਕ ਨੂੰ ਪਤਾ ਵੀ 1 ਸਾਲ ਦੇ ਵਿੱਚ ਅਜਿਹੀਆਂ ਬਿਮਾਰੀਆਂ ਦਾ ਇਲਾਜ ਜਿਹੜਾ ਉਹ ਨਹੀਂ ਹੋ ਸਕਦਾ, ਸਮਾਂ ਜਿਹੜਾ ਇਸ ਦੇ ਵਿੱਚ ਲੰਬਾ ਲੱਗਦਾ ਆ, ਪਰ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਹੁੰਦਾ। ਪਰ ਕਹਿ ਲਓ ਵੀ ਥੋੜ੍ਹੀ ਰਾਹਤ ਜ਼ਰੂਰ ਉਸ ਨੂੰ 1 ਸਾਲ ਦੇ ਲਈ ਮਿਲ ਚੁੱਕੀ ਆ ਜੀ। ਅਗਲੀ ਖਬਰ ਵੱਲ ਚਲੀਏ। ਪਿਛਲੇ ਕੁਝ ਮਹੀਨੇ ਪਹਿਲਾਂ ਪੈਲਸਤੀਨੀਅਨ ਦੇ ਵਿੱਚ ਇੱਕ ਉੱਥੇ ਦੀ 16 ਸਾਲਾਂ ਦੀ ਨੌਜਵਾਨ ਲੜਕੀ ਜਿਹੜੀ ਆ ਉਹ ਇੱਕ ਇਜ਼ਰਾਈਲ ਦੇ ਜਿਹੜੇ ਸੋਲਜਰ ਸੀ, ਉੱਥੇ ਦੇ ਫੌਜੀ ਸੀ, ਉਹਦੇ ਨਾਲ ਕਨਫਰੰਟ ਕਰਦੀ ਨਜ਼ਰ ਆਈ ਸੀ ਤੇ ਉਹ ਤੋਂ ਬਾਅਦ ਜਿਹੜੀ ਉਹ ਵੀਡੀਓ ਆ ਉਹ ਬਹੁਤ ਵਾਇਰਲ ਹੋਈ। ਉਹਦੀ ਮਦਰ ਨੇ ਕੀਤੀ ਸੀ ਤੇ ਉਹ ਤੋਂ ਬਾਅਦ ਕੁਝ ਦਿਨਾਂ ਬਾਅਦ ਉਹਦੀ ਮਦਰ ਲੜਕੀ ਦੀ ਨੂੰ ਜਿਹਦਾ ਨਾਂ ਅਹਿਦ ਤਮੀਮੀ ਆ ਤੇ ਉਸ ਨੂੰ ਤੇ ਉਸ ਦੀ ਮਦਰ ਨੂੰ ਅਰੈਸਟ ਕਰ ਲਿਆ ਸੀ ਇਜ਼ਰਾਈਲ ਦੀ ਪੁਲਿਸ ਨੇ। ਹੁਣ ਇਜ਼ਰਾਈਲ ਦੇ ਵਿੱਚ ਉਹਦੇ ਉੱਤੇ ਜਿਹੜਾ ਟ੍ਰਾਇਲ ਚੱਲ ਰਿਹਾ ਹੈਗਾ, ਜਿਹੜੀ ਇਜ਼ਰਾਈਲ ਦੇ ਲੋਕ ਆ ਉਹ ਕਹਿੰਦੇ ਆ ਵੀ ਇਹ ਇੱਕ ਤਰ੍ਹਾਂ ਨਾਲ ਪਬਲਿਸਿਟੀ ਲੈ ਰਹੀ ਹੈਗੀ ਆ ਤੇ ਇਹਦੇ ਤੇ ਚਾਰਜਸ ਲੱਗਣੇ ਚਾਹੀਦੇ ਹੈਗੇ ਆ। 12 ਚਾਰਜਸ ਉਹਦੇ ਤੇ ਉਹ ਲਾ ਰਹੇ ਹੈਗੇ ਆ, ਐਗਰੀਵੇਟਡ ਅਸੌਲਟ ਵਗੈਰਾ ਦਾ, ਜੋ ਕਿ ਅਡਲਟ ਦੇ ਹੁੰਦੇ। 10 ਸਾਲਾਂ ਤੱਕ ਕਹਿੰਦੇ ਸਜ਼ਾ ਹੋ ਸਕਦੀ ਆ, ਪਰ ਉਹ ਉਦੋਂ 16 ਸਾਲਾਂ ਦੀ ਸੀ ਉਹ ਲੜਕੀ। ਪਰ ਦੂਸਰੇ ਪਾਸੇ ਜਿਹੜੇ ਪੈਲਸਤੀਨੀਅਨ ਮੂਲ ਦੇ ਲੋਕ ਆ ਉਹ ਕਹਿੰਦੇ ਵੀ ਜਿਹੜੇ ਸਾਡੇ ਨਾਲ ਧੱਕਾ ਹੋ ਰਿਹਾ ਉਹਨੂੰ ਇਸ ਲੜਕੀ ਨੇ ਐਕਸਪੋਜ਼ ਕੀਤਾ ਹੈਗਾ ਆ। ਸੋ ਉਹ ਟ੍ਰਾਇਲ ਜਿਹੜਾ ਅੱਜ ਕੱਲ੍ਹ ਇਜ਼ਰਾਈਲ ਦੇ ਵਿੱਚ ਚੱਲ ਰਿਹਾ ਹੈਗਾ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਆਪਾਂ ਜਾਣਦੇ ਹਾਂ ਵੀ ਇਰਾਕ ਦੇ ਵਿੱਚ ਹਰਜੋਤ ਸਿੰਘ ਜੀ ਲੰਮਾ ਸਮਾਂ ਹੋ ਗਿਆ ਆ, ਉੱਥੇ ਵੀ ਅਨਰੈਸਟ ਜਿਹੜੀ ਚੱਲ ਰਹੀ ਆ ਤੇ ਇਰਾਕੀ ਜਿਹੜੇ ਲੋਕ ਆ ਉਹਨਾਂ ਦੇ ਘਰੋਂ ਬੇਘਰ ਜਿਹੜੇ ਆ ਕਈ ਹੋ ਚੁੱਕੇ ਆ। ਇਰਾਕ ਦਾ ਤਹਿਸ ਨਹਿਸ ਜਿਹੜਾ ਹੋ ਚੁੱਕਾ ਆ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਅਨੁਮਾਨ ਜਿਹੜੇ ਲਾਏ ਜਾ ਰਹੇ ਆ, ਕਹਿੰਦੇ ਤਕਰੀਬਨ ਇਰਾਕ ਨੂੰ ਦੁਬਾਰਾ ਬਣਾਉਣ ਦੇ ਲਈ $88.2 ਬਿਲੀਅਨ ਜਿਹੜੇ ਆ ਘੱਟੋ ਘੱਟ ਅੱਜ ਦੀ ਹਾਲਾਤਾਂ ਦੇ ਵਿੱਚ ਜਿਹੜੇ ਲੱਗ ਸਕਦੇ ਆ। ਤੇ ਜੇ ਇਸ ਨੂੰ ਵਾਕਿਆ ਹੀ ਬਣਾਉਣ ਲੱਗਿਆ ਜਾਊਗਾ ਤਾਂ ਅਕਸਰ ਅਜਿਹੇ ਜਿਹੜੇ ਅਨੁਮਾਨਾਂ ਤੋਂ ਉੱਤੇ ਹੀ ਜਿਹੜੇ ਆ ਉਹ ਡਾਲਰ ਜਿਹੜੇ ਲੱਗਦੇ ਹੁੰਦੇ ਆ, ਖਰਚਾ ਜਿਹੜਾ ਇਸ ਦੇ ਵਿੱਚ ਆਉਂਦਾ ਹੁੰਦਾ ਆ। ਮੌਸੂਲ ਜਿਹੜੀ ਆ ਉੱਥੋਂ ਦੀ ਸਭ ਤੋਂ ਵੱਡੀ ਜਿਹੜੀ ਸਿਟੀ ਸੀ ਤੇ ਉਸ ਦਾ ਬਿਲਕੁਲ ਤਹਿਸ ਨਹਿਸ ਜਿਹੜਾ ਇੱਕ ਹਿਸਾਬ ਦੇ ਨਾਲ ਉਹ ਹੋ ਚੁੱਕਾ ਆ ਤੇ ਕਾਫੀ ਵੱਡਾ ਹਰਜੋਤ ਸਿੰਘ ਜੀ ਦੇਖੋ ਵੀ ਜਿਹੜਾ ਖਰਚਾ ਇਸ ਦੇ ਉੱਤੇ ਆਊਗਾ। ਕਹਿੰਦੇ ਵੀ ਇਕੱਲੇ ਮੌਸੂਲ ਜਿਹੜੀ ਦੇ ਵਿੱਚ ਉਸ ਪ੍ਰੋਵਿੰਸ ਨੂੰ ਬਣਾਉਣ ਦੇ ਲਈ ਹੀ $42 ਬਿਲੀਅਨ ਦਾ ਖਰਚਾ ਉਸ ਦੇ ਵਿੱਚ ਆ ਸਕਦਾ ਆ। ਤੇ ਕੱਲਾ ਇਹੀ ਨਹੀਂ, ਬਾਕੀ ਦੇ ਵਿੱਚ ਜਿਹੜੇ ਹੋਰ $20 ਬਿਲੀਅਨ ਜਿਹੜੇ ਸ਼ੁਰੂਆਤ ਕਰਨ ਦੇ ਲਈ, ਰੀਕਨਸਟਰਕਸ਼ਨ ਨੂੰ ਸ਼ੁਰੂਆਤ ਕਰਨ ਦੇ ਲਈ ਜਿਹੜੇ ਉਹ ਚਾਹੀਦੇ ਆ। 5 ਮਿਲੀਅਨ ਲੋਕ ਹਰਜੋਤ ਸਿੰਘ ਜੀ, 50 ਲੱਖ ਲੋਕ ਜਿਹੜੇ ਆ ਇਸ ਇਰਾਕ ਦੇ ਵਿੱਚ ਹੋਈ ਅਨਰੈਸਟ ਦੇ ਕਰਕੇ ਘਰੋਂ ਬੇਘਰ ਜਿਹੜੇ ਆ ਉੱਥੇ ਹੋਏ ਸੀ, ਡਿਸਪਲੇਸ ਜਿਹੜੇ ਆ ਉਹ ਹੋ ਚੁੱਕੇ ਸੀ। ਕੁਛ ਕੁ ਆਪਣੇ ਜਿਹੜੇ ਵਾਪਸ ਮੁਲਕ ਨੂੰ ਪਰਤ ਆਏ ਆ, ਉੱਥੇ ਪਹੁੰਚ ਗਏ ਨੇ, ਪਰ ਅਜੇ ਵੀ ਲੋਕਾਂ ਦੇ ਜਿਹੜੇ ਆ ਹਾਲਾਤ ਉੱਥੇ ਕਾਫੀ ਮਾੜੇ ਨੇ ਜੀ।
ਅਗਲੀ ਖਬਰ ਵੱਲ ਆਈਏ। ਰਾਜਕਰਮਵੀਰ ਸਿੰਘ ਜੀ, ਫਰੀਮੌਂਟ ਕੈਲੀਫੋਰਨੀਆ ਦੇ ਵਿੱਚ ਇੱਕ ਸ਼ਹਿਰ ਹੈਗਾ ਜਿਹੜਾ ਸੈਨੋਜ਼ੇ ਦੇ ਲਾਗੇ ਹੀ ਆ ਸਾਡੇ ਸਟੂਡੀਓ ਦੇ। ਉੱਥੇ ਕਹਿੰਦੇ ਵੀ ਦੋ ਭਰਾ ਜਿਹੜੇ ਆ ਉਹਨਾਂ ਨੂੰ ਪੁਲਿਸ ਨੇ ਅਰੈਸਟ ਕੀਤਾ ਹੈਗਾ। ਇੱਕ ਦਾ ਨਾਂ ਜਿਹੜਾ ਮੁਹੰਮਦ ਸਈਦ ਕਾਦਰ 30 ਸਾਲਾਂ ਦਾ ਤੇ ਦੂਸਰਾ ਹਬੀਬੁੱਲਾ ਸਈਦ ਕਾਦਰ 42 ਸਾਲਾਂ ਦਾ ਜੀ। ਸੋ ਇਹ ਕੀ ਕਰਦੇ ਸੀ ਵੀ ਜਿਹੜੇ ਹਾਈ ਐਂਡ ਘਰ ਹੈਗੇ ਆ ਉੱਥੇ ਫਰੀਮੌਂਟ ਦੇ ਵਿੱਚ ਕਈ 2-2 ਮਿਲੀਅਨ ਦੇ ਘਰ ਜਿਹੜੇ ਮਿਸ਼ਨ ਏਰੀਆ ਦੇ ਵਿੱਚ ਹੈਗੇ 680 ਦੇ ਰਾਈਟ ਸਾਈਡ ਤੇ, ਉਹਨਾਂ ਨੂੰ ਜਿਹੜਾ ਕੋਈ ਰੈਂਟ ਤੇ ਲੱਗਾ ਹੁੰਦਾ ਸੀ ਰੈਂਟ ਤੇ ਲੈਂਦੇ ਸੀ ਤੇ ਉਹਨਾਂ ਨੂੰ ਦੱਸਦੇ ਸੀ ਅਸੀਂ ਸਾਡੇ ਕੋਲ ਬਹੁਤ ਵੱਡੀ ਕੰਪਨੀ ਹੈਗੀ ਆ, ਅਸੀਂ ਉਹ ਕੰਪਨੀ ਦੇ CEO ਆ, ਫੇਕ ਬਿਜ਼ਨਸ ਦੇ ਚੈੱਕ, ਫੇਕ ਪਰਸਨਲ ਚੈੱਕ ਦਿੰਦੇ ਸੀ ਤੇ ਜਦੋਂ ਉਹ ਚੈੱਕ ਦੇ ਦਿੰਦੇ ਸੀ ਚਾਬੀਆਂ ਲੈ ਲੈਂਦੇ ਸੀ ਤੇ ਯੂਜ਼ਲੀ ਜਦੋਂ ਜਿਹੜਾ ਲੈਂਡ ਓਨਰ ਹੁੰਦਾ ਉਹ ਬਾਅਦ ਦੇ ਵਿੱਚ ਚੈੱਕ ਜਮ੍ਹਾਂ ਕਰਾਉਂਦਾ ਤੇ ਚੈੱਕ ਉਹ ਕੈਸ਼ ਨਹੀਂ ਹੁੰਦਾ ਸੀ। ਉਹ ਤੋਂ ਬਾਅਦ ਉਹ ਫਿਰ ਉਹਨਾਂ ਨੂੰ ਇਵਿਕਸ਼ਨ ਕਰਨੀ ਪੈਂਦੀ ਸੀ ਕਿਉਂਕਿ ਤੁਸੀਂ ਧੱਕੇ ਨਾਲ ਤਾਂ ਕੱਢ ਨਹੀਂ ਸਕਦੇ ਤੇ ਇਵਿਕਸ਼ਨ ਕਰਨ ਲਈ ਕਈ ਵਾਰ 4-4 5-5 6-6 ਮਹੀਨੇ ਲੱਗ ਜਾਂਦੇ ਸੀ। ਤੇ ਜਦੋਂ ਐਂਡ ਹੁੰਦਾ ਸੀ ਵੀ ਇਸ ਡੇਟ ਨੂੰ ਤੁਹਾਨੂੰ ਨਿਕਲਣਾ ਪੈਣਾ ਆ, ਉਹ ਤੋਂ ਕੁਝ ਦਿਨ ਪਹਿਲਾਂ ਉਹ ਕਹਿੰਦੇ ਵੀ ਇੱਕ ਤਾਂ ਘਰ ਨੂੰ ਪੂਰੀ ਤਰ੍ਹਾਂ ਟਰੈਸ਼ ਕਰਦੇ ਸੀ, ਉਹ ਤੋਂ ਬਾਅਦ ਜਿੰਨੇ ਚੁੱਲ੍ਹੇ ਚਾਲੇ ਜੋ ਸਮਾਨ ਆ ਉਹਨਾਂ ਦੇ, ਕੋਈ ਫਰਿੱਜ ਆ, ਕੋਈ ਵਾਸ਼ਰ ਡਰਾਇਰ, ਉਹ ਚੱਕ ਕੇ ਲੈ ਜਾਂਦੇ ਸੀ। ਦੱਸੋ ਐਨੀ ਲੁੱਟ ਮਚਾਈ ਹੋ ਸੀ। ਸੋ ਉਹਨਾਂ ਨੇ ਘੱਟੋ ਘੱਟ 7 ਲੋਕਾਂ ਦੇ ਨਾਲ ਜਿਹੜਾ ਇਹ ਧੋਖਾ ਕੀਤਾ ਹੈਗਾ। ਅਫਗਾਨੀ ਮੂਲ ਦੇ ਲੋਕ ਲੱਗਦੇ ਹੈਗੇ ਆ ਇਹ, ਤੇ $1,20,000 ਦਾ ਜਿਹੜਾ ਨੁਕਸਾਨ ਆ ਇਹ ਹੋਇਆ ਹੈਗਾ ਆ ਇਹ ਲੋਕਾਂ ਨੂੰ ਜਿਹੜੇ ਓਨਰ ਸੀਗੇ। ਵੀ ਦੇਖੋ ਕਿੱਦਾਂ ਦਾ ਜਿਹੜਾ ਸੋ ਬੇਸਿਕਲੀ ਇਥੋਂ ਇਹੀ ਸਬਕ ਆਉਂਦਾ ਵੀ ਜਿਹਨੂੰ ਐਕਚੁਅਲ ਚ ਤੁਸੀਂ ਘਰ ਦੇ ਰਹੇ ਆ ਉਹ ਜਿਹੜੀ ਥੋੜੀ ਉਹਦੀ ਬੈਕਗਰਾਊਂਡ ਚੈੱਕ ਜਿਹੜੀ ਆ ਉਹ ਜ਼ਰੂਰ ਕਰਿਆ ਕਰੋ। ਉਹ ਭਾਵੇਂ ਇਹਨਾਂ ਨੇ ਬੈਕਗਰਾਊਂਡ ਚੈੱਕ ਦੇ ਵਿੱਚ ਪਾਸ ਵੀ ਹੋ ਜਾਣਾ, ਯੂ ਨੈਵਰ ਨੋ ਕਿੱਦਾਂ ਦਾ ਬੰਦਾ ਜਿਹੜਾ ਆ ਉਹ ਤੁਹਾਨੂੰ ਟੱਕਰ ਜੇ। ਬੰਦਾ ਕਈ ਵਾਰੀ ਕਰਦਾ ਵੀ ਹੋ ਸਕਦਾ ਵੀ ਕਹਿੰਦੇ ਹੁਣ ਕੋਈ ਨਹੀਂ ਤੁਹਾਨੂੰ ਆਪਾਂ ਡਾਲਰ ਵੀ ਵੱਧ ਦੇ ਦੇਵਾਂਗੇ ਤੇ ਬੰਦਾ ਲਾਲਚ ਨੂੰ ਕਹਿੰਦਾ ਵੀ ਚਲੋ ਕੋਈ ਨਹੀਂ ਰਹਿ ਲਓ ਗੱਲ ਹੀ ਕੋਈ ਨਹੀਂ। ਤੇ ਇਹ ਜਿਹੜੀ ਇੱਕ ਕੰਮ ਇਹ ਕਰਦੇ ਸੀ ਉਹ ਕਿਉਂਕਿ ਝੂਠੇ ਨਾਮ ਦਿੰਦੇ ਸੀ, ਝੂਠੀਆਂ ਸੋਸ਼ਲ ਸਿਕਿਉਰਟੀਆਂ ਤੇ ਝੂਠੀ ਕੈਲੀਫੋਰਨੀਆ ਆਈਡੀ ਕਿਸੇ ਹੋਰ ਦੀ ਪਤਾ ਹੀ ਨਹੀਂ ਉਹਨਾਂ ਦੀ ਹੈਗੀ ਆ ਨਾ। ਬੰਦਾ ਕਈ ਵਾਰੀ ਚੈੱਕ ਨਹੀਂ ਕਰਦਾ ਹੈਗਾ ਵੀ ਇਹ ਇਹਦੀ ਆ ਜਾਂ ਨਹੀਂ, ਆਲਟਰ ਕਰਦੇ ਸੀ ਆਪਣੀਆਂ ਆਈਡੀਆਂ। ਸੋ ਅਪ੍ਰੈਲ 2017 ਤੋਂ ਜਿਹੜੀ ਫਰੀਮੌਂਟ ਦੀ ਪੁਲਿਸ ਆ ਉਹ ਇਹਨਾਂ ਨੂੰ ਲੱਭ ਰਹੀ ਸੀ ਤੇ ਹੁਣ ਫਾਈਨਲੀ ਜਿਹੜੇ ਆ ਉਹਨਾਂ ਨੂੰ ਹੁਣ ਜਿੱਦਾਂ ਹਜੇ ਤੱਕ ਵੀ ਉਹ ਲੱਭ ਨਹੀਂ ਹੋਏ ਹੈਗੇ ਤੇ ਕਹਿੰਦੇ ਵੀ ਉਹ ਫਰੀਮੌਂਟ ਪੁਲਿਸ ਨੂੰ ਜੇ ਕੋਈ ਕਿਸੇ ਇਹਨਾਂ ਦੇ ਬਾਰੇ ਇਨਫੋਰਮੇਸ਼ਨ ਹੋਵੇ ਤੇ ਕਾਲ ਕਰ ਸਕਦੇ ਉਹਨਾਂ ਨੂੰ 510 790 6900 ਨੰਬਰ ਦੇ ਉੱਤੇ। ਬਿਲਕੁਲ ਉਹਨਾਂ ਦੇ ਉੱਤੇ ਜਿਹੜੇ ਦੋਸ਼ ਉਹਨਾਂ ਨੇ ਮੜ ਦਿੱਤੇ ਆ ਪਰ ਅਜੇ ਗ੍ਰਿਫਤਾਰ ਜਿਹੜੇ ਆ ਉਹ ਨਹੀਂ ਕਰ ਸਕੇ। ਬਿਲਕੁਲ ਉਹਨਾਂ ਦੇ ਜਿਹੜੇ ਚਾਰਜਰ ਲਾਏ ਆ ਆਇਡੈਂਟੀ ਥੈਫਟ ਦੇ, ਫਰਾਡ ਦੇ, ਫਾਈਨੈਂਸ਼ੀਅਲ ਕ੍ਰਾਈਮ ਦੇ ਇਹ ਲਾਏ ਹੈਗੇ ਆ। ਤੇ ਕਹਿੰਦੇ ਵੀ ਕਈ ਵਾਰੀ ਇਹ ਫੂਡ ਟਰੱਕ ਵੀ ਆਪਰੇਟ ਕਰਦੇ ਹੈਗੇ ਆ ਵਿਦਆਊਟ ਏ ਲਾਇਸੈਂਸ ਉੱਥੇ ਜੀ। ਹਰਜੋਤ ਸਿੰਘ ਜੀ, ਕੱਲ ਆਪਣੇ ਬੇਰੀਏ ਦੇ ਵਿੱਚ ਬਹੁਤ ਹੀ ਭਿਆਨਕ ਵਾਰਦਾਤ ਜਿਹੜੀ ਹੋਈ। 19 ਸਾਲਾਂ ਦੀ ਇੱਕ ਕੁੜੀ ਲਿਵਰਮੋਰ ਦੇ ਜਿਹੜੇ ਕਹਿ ਲਓ ਵੀ ਰੂਰਲ ਇਲਾਕੇ ਦੇ ਵਿੱਚ ਸੜਕ ਦੇ ਵਿੱਚ ਬਾਂਹ ਜਿਸ ਦੀ ਵੱਡੀ ਹੋਈ ਸੀ, ਉਹ ਲੋਕਾਂ ਨੇ ਜਦੋਂ ਦੇਖੀ ਤਾਂ ਪੁਲਿਸ ਨੂੰ ਕਾਲ ਕੀਤੀ। ਪੁਲਿਸ ਜਦ ਉੱਥੇ ਪਹੁੰਚੀ ਤਾਂ ਉਸ ਨੂੰ ਇਲਾਜ ਦੇ ਲਈ ਜਿਹੜਾ ਉੱਥੋਂ ਲਿਆਇਆ ਗਿਆ। ਉਸ ਦੇ ਉੱਤੇ ਮਲਟੀਪਲ ਜਿਹੜੇ ਆ ਸਟੈਬ ਵੂੰਡ ਜਿਹੜੇ ਉਹ ਸੀਗੇ ਤੇ ਜਿੱਦਾਂ ਦੱਸਿਆ ਵੀ ਉਹਦੀ ਬਾਂਹ ਵੀ ਜਿਹੜੀ ਆ ਉਹ ਵੱਡੀ ਹੋਈ ਸੀ। ਟ੍ਰੇਸੀ ਦੀ ਰਹਿਣ ਵਾਲੀ ਇਹ ਕੁੜੀ ਦੱਸੀ ਜਾਂਦੀ ਆ ਤੇ ਉਸ ਨੂੰ ਜਦੋਂ ਈਡਨ ਮੈਡੀਕਲ ਸੈਂਟਰ ਕੈਸਟਰੋ ਵੈਲੀ ਦੇ ਵਿੱਚ ਬਾਅਦ ਚ ਜ਼ੇਰੇ ਇਲਾਜ ਜਿਹੜਾ ਉਸ ਨੂੰ ਕੀਤਾ ਗਿਆ ਤੇ ਉੱਥੇ ਪਈ ਆਪਣੀ ਉਸਨੇ ਡੈਥ ਬੈੱਡ ਦੇ ਉੱਤੇ ਇੱਕ ਹਿਸਾਬ ਦੇ ਨਾਲ ਆਖਿਆ ਜਾ ਰਿਹਾ ਵੀ ਮਰਨ ਦੇ ਕਗਾਰ ਦੇ ਉੱਤੇ ਬਣੀ ਪਈ ਸੀ। ਬਹੁਤ ਹੀ ਜ਼ਿਆਦਾ ਉਸਦੀ ਨਾਜ਼ੁਕ ਜਿਹੜੀ ਸਥਿਤੀ ਸੀ। ਉਸ ਨੇ ਦੱਸਿਆ, ਉਸਨੇ ਸ਼ਨਾਖਤ ਕਰ ਦਿੱਤੀ 2 ਅਜਿਹੇ ਲੋਕਾਂ ਦੀ ਜਿਨ੍ਹਾਂ ਨੇ ਇਸ ਉੱਤੇ ਹਮਲਾ ਕੀਤਾ ਸੀ। ਇੱਕ ਬੰਦਾ ਤੇ ਇੱਕ ਔਰਤ ਜਿਨ੍ਹਾਂ ਦੀ ਉਮਰ ਦੋਨਾਂ ਦੀ 19 ਸਾਲ ਜਿਹੜੀ ਆ ਉਹ ਦੱਸੀ ਜਾਂਦੀ ਆ। ਮੋਡੈਸਟੋ ਦੇ ਉਹ ਰਹਿਣ ਵਾਲੇ ਸੀਗੇ ਤੇ ਜਦ ਅਫਸਰਾਂ ਨੂੰ ਉਸ ਔਰਤ ਨੇ ਜਿਹੜਾ ਦੱਸ ਦਿੱਤਾ ਵੀ ਇਦਾਂ ਦੇ ਆ ਤਾਂ ਬਾਅਦ ਦੇ ਵਿੱਚ ਮੋਡੈਸਟੋ ਤੋਂ ਗ੍ਰਿਫਤਾਰ ਵੀ ਜਿਹੜੇ ਕਰ ਲਏ। ਦੇਖੋ 19 ਸਾਲਾਂ ਦੇ ਤਿੰਨੋਂ ਹੀ ਜਾਣੇ। ਦੇਖੋ ਇੱਕ ਹਿਸਾਬ ਦੇ ਨਾਲ ਉੱਥੇ ਇੱਕ ਹਿਸਾਬ ਨਾਲ ਖੌਫ ਵੀ ਪੈਦਾ ਹੋ ਗਿਆ ਲਿਵਰਮੋਰ ਇਲਾਕੇ ਦੇ ਵਿੱਚ ਵੀ ਇਹ ਹੋ ਕੀ ਗਿਆ, ਕੀ ਕਾਰਨ ਆ, ਕੀ ਕੁਛ ਹੋਇਆ। ਇਸ ਦੀ ਜਿਹੜੀ ਇਸ ਟਾਈਮ ਹੁਣ ਜਿਹੜੀ ਸ਼ੈਰਿਫ ਆਫਿਸ ਆ ਉਸ ਦੀ ਜਾਂਚ ਉਹ ਕਰ ਰਹੀ ਆ। ਪਰ ਤਗੜੀ ਆ, ਹਿੰਮਤ ਵਾਲੀ ਸੀ ਉਹ ਕੁੜੀ ਜਿਹੜੀ ਟ੍ਰੇਸੀ ਦੀ ਰਹਿਣ ਵਾਲੀ ਸੀ ਜਿਸ ਦੇ ਉੱਤੇ ਇੰਨੇ ਜਿਹੜੇ ਮਾਰੂ ਹਥਿਆਰਾਂ ਦੇ ਨਾਲ ਹਮਲਾ ਵੀ ਕੀਤਾ ਗਿਆ। ਪਰ ਫਿਰ ਵੀ ਉਹ ਦੇਖੋ ਰਿੜਦੀ ਰੇਂਗਦੀ ਹਰਜੋਤ ਸਿੰਘ ਜੀ ਮੇਨ ਰੋਡ ਦੇ ਉੱਤੇ ਉਹ ਪਹੁੰਚ ਗਈ ਤੇ ਉੱਥੇ ਜਿਹੜਾ ਕੋਈ ਆਉਂਦਾ ਜਾਂਦਾ ਸੀ ਰਾਹਗੀਰ ਸੀ ਉਸਨੇ ਦੇਖਿਆ ਤਾਂ ਪੁਲਿਸ ਨੂੰ ਜਿਹੜੀ ਉਹ ਕਾਲ ਕਰ ਦਿੱਤੀ ਤੇ ਹਿੰਮਤ ਇੰਨੀ ਸੀ ਵੀ ਤਾਂ ਵੀ ਉਸਨੇ ਸ਼ਨਾਖਤ ਜਿਹੜੀ ਉਹ ਦੱਸ ਦਿੱਤੀ ਵੀ ਆਹ ਬੰਦਿਆਂ ਨੇ ਮੇਰੇ ਉੱਤੇ ਜਿਹੜਾ ਆ
ਉਹ ਹਮਲਾ ਕੀਤਾ ਸੀ। ਅੰਡਰ ਇਨਵੈਸਟੀਗੇਸ਼ਨ ਹੈ ਇਸ ਟਾਈਮ। ਜਿਹੜੇ ਸਸਪੈਕਟ ਫੜੇ ਉਹਨਾਂ ਦੇ ਨਾਮ ਜਿਹੜੇ ਪੁਲਿਸ ਦੁਆਰਾ ਜਿਹੜੇ ਅਜੇ ਨਹੀਂ ਦੱਸੇ ਗਏ, ਪਰ ਮੋਡੈਸਟੋ ਤੋਂ ਜਿਹੜੇ ਉਹਨਾਂ ਨੇ ਗ੍ਰਿਫਤਾਰੀਆਂ ਪਾਈਆਂ ਆ, ਇਸ ਦੇ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਸੀਗੀ। ਜੀ ਬਿਲਕੁਲ। ਸਾਡਾ ਹੁਣ ਸਮਾਂ ਹੋ ਗਿਆ ਬ੍ਰੇਕ ਦਾ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਫੇਰ ਹਾਜ਼ਰ ਹੋਵਾਂਗੇ। ਬਹੁਤ ਹੀ ਇੰਪੋਰਟੈਂਟ ਪ੍ਰੋਗਰਾਮ ਜਿਹੜਾ ਪ੍ਰੈਜ਼ੀਡੈਂਟ ਟਰੰਪ ਆ ਫੂਡ ਸਟੈਂਪ ਦਾ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਰਿਪਲੇਸ ਕਰਨ ਜਾ ਰਹੇ ਹੈਗੇ ਆ, ਤੇ ਪਲੱਸ ਆਪਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਜਿਹੜੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਤੇ ਤੁਸੀਂ ਵੀ ਵਿਚਾਰ ਆਪਣੇ ਦੇ ਸਕਦੇ ਹੋ ਕਾਲ ਕਰਕੇ 408 272 5200 ਤੇ ਲੈਣੇ ਆਪਾਂ ਨਿੱਕੀ ਜਿਹੀ ਬ੍ਰੇਕ। हर चढ़दी सवेर तो टलदी रात ताईं, साल दे 365 ते हफ्ते दे 7 दिन सुनदे रहो अपना मानजोग ते मन पाउंदा रेडियो, पंजाबी रेडियो USA। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕੀਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਇੰਨੀ ਜ਼ੋਰ ਦੀ ਧੱਕ ਧੱਕ ਬੇਬੇ, ਕੀ ਗੱਲ ਦਵਾਈ ਨਹੀਂ ਖਾਧੀ ਅੱਜ? ਵੇ ਕਿੱਥੇ ਪੁੱਤ, ਦਵਾਈ ਤਾਂ ਪੁੱਤਿਆਂ ਦੀ ਪਰਸੋਂ ਦੀ ਮੁੱਕੀ ਆ। ਓ ਸ਼ਾਨਿਆ, ਉਹ ਦਵਾਈ ਨਹੀਂ ਲਿਆ ਕੇ ਦਿੱਤੀ ਬੇਬੇ ਨੂੰ? ਮੈਂ ਗਿਆ ਸੀ ਡੈਡ, ਉੱਥੇ ਲਾਈਨ ਬਹੁਤ ਲੰਬੀ ਸੀ। ਚਾਚਾ ਫੇਰ ਤਾਂ ਆਪਾਂ ਨੂੰ ਹੀ ਜਾਣਾ ਪੈਣਾ। ਉਹ ਕਿੱਥੇ ਖੱਜਲ ਹੁੰਦੇ ਫਿਰਾਂਗੇ ਭਤੀਜ, ਨਟੋਮਸ ਫਾਰਮੇਸੀ ਨਵੀਂ ਖੁੱਲੀ ਆਪਣੇ ਸ਼ਹਿਰ 'ਚ। ਫੋਨ ਖੜਕਾ, ਦਵਾਈ ਅਗਲਿਆਂ ਘਰ ਦੇ ਜਾਣੀ ਆ। ਜੀ ਹਾਂ, ਤੁਸੀਂ ਆਪਣੀਆਂ ਦਵਾਈਆਂ ਬੜੀ ਹੀ ਆਸਾਨੀ ਨਾਲ ਨਟੋਮਸ ਫਾਰਮੇਸੀ ਤੋਂ ਲੈ ਸਕਦੇ ਹੋ। ਮੰਡੇ ਟੂ ਫਰਾਈਡੇ 9 AM to 7 PM, ਸੈਟਰਡੇ 10 AM to 4 PM ਐਂਡ ਸੰਡੇ ਕਲੋਜ਼ਡ। ਦਵਾਈਆਂ ਦੀ ਤੁਹਾਡੇ ਘਰ ਤੱਕ ਫ੍ਰੀ ਡਿਲੀਵਰੀ ਕਰਦੇ ਨੇ ਤੇ ਇੰਗਲਿਸ਼, ਪੰਜਾਬੀ ਤੇ ਸਪੈਨਿਸ਼ ਵਿੱਚ ਗੱਲ ਕਰਦੇ ਨੇ। ਉਹ ਬਹੁਤ ਤਰ੍ਹਾਂ ਦੀਆਂ ਮੈਡੀਕਲ ਤੇ ਮੈਡੀਕੇਅਰ ਇੰਸ਼ੋਰੈਂਸਸ ਵੀ ਅਸੈਪਟ ਕਰਦੇ ਨੇ। ਪ੍ਰਿਸਕ੍ਰਿਪਸ਼ਨ ਟ੍ਰਾਂਸਫਰ ਤੇ ਪਾਓ $20 ਆਫ। ਨਟੋਮਸ ਫਾਰਮੇਸੀ ਦੇ ਹਰਪ੍ਰੀਤ ਗਿੱਲ, 2087 ਅਰੇਨਾ ਬੁਲੇਵਾਰਡ ਸਵੀਟ 160 ਸੈਕਰਾਮੈਂਟੋ। 9165757827 916 575 7827। ਹਾਂਜੀ ਕੀ ਗੱਲ, ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303022356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 5115 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ,
ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 6862664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲ ਗਰੋਵ ਕੈਲੀਫੋਰਨੀਆ। ਟਰਾਂਸਪੋਰਟ ਐਕਸਪ੍ਰੈਸ ਵੈਸਟ ਸੈਕਰਾਮੈਂਟੋ ਵਾਲਿਆਂ ਨੂੰ ਇਸ ਮੌਕੇ ਕੰਪਨੀ ਡਰਾਈਵਰਜ਼ ਅਤੇ ਓਨਰ ਆਪਰੇਟਰਸ ਦੀ ਜ਼ਰੂਰਤ ਹੈ। ਇਹਨਾਂ ਦੇ ਪੱਕੇ ਲੋਡ ਨਾਰਥ ਅਤੇ ਸਾਊਥ ਕੈਲੀਫੋਰਨੀਆ ਤੋਂ ਓਰੇਗਨ, ਵਾਸ਼ਿੰਗਟਨ, ਆਈਡਾਹੋ ਦੇ ਹਨ। ਤਜਰਬੇ ਅਨੁਸਾਰ ਡਰਾਈਵਰ ਨੂੰ 42 ਤੋਂ 45 ਸੈਂਟ ਪਰ ਮਾਈਲ ਮਿਲਣਗੇ। ਹਰ ਹਫਤੇ ਤਨਖਾਹ ਮਿਲੇਗੀ। ਵਧੀਆ ਸੇਫਟੀ ਰੈਕਡ ਵਾਲੇ ਨੂੰ 2 ਸੈਂਟ ਪਰ ਮਾਈਲ ਐਕਸਟਰਾ ਦਿੱਤੇ ਜਾਣਗੇ। ਇਹਨਾਂ ਦੇ ਕੈਲੀਫੋਰਨੀਆ ਵਿੱਚ 90% ਹੁੱਕ ਐਂਡ ਡ੍ਰੌਪ ਦੇ ਲੋਡ ਹਨ। ਸਾਰੇ ਹੀ ਲੋਡਸ ਡਰਾਈ ਲੋਡ ਹਨ। ਡਰਾਈਵਰਸ ਨੂੰ ਸਾਲ ਵਿੱਚ 1 ਵੀਕ ਦੀ ਪੇਡ ਵਕੇਸ਼ਨ ਮਿਲੇਗੀ। ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਹੋਵੇ। ਹੋਰ ਜਾਣਕਾਰੀ ਲਈ ਕਾਲ ਕਰੋ ਜਗਜੀਤ ਗਿੱਲ ਜਾਂ ਮੈਨੀ ਗਿੱਲ, ਨੰਬਰ 916 330 4010 9163304010। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਜ਼ਨੋ 1300 AM, KIID ਸੈਕਰਾਮੈਂਟੋ 1470 AM ਅਤੇ KOBO ਯੂਬਾ ਸਿਟੀ 1450 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਹੈ ਜੀ ਅਪਡੇਟ ਅਮਰੀਕਾ ਤੇ ਹਰਜੋਤ ਸਿੰਘ ਜੀ, ਸਵਾਗਤ ਹੈ ਜੀ ਆਇਆਂ ਨੂੰ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਨਾਲ ਸਾਰੇ ਸਰੋਤੇ ਜੁੜੇ ਹੋਏ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ, ਆਪਾਂ ਖਬਰ ਸਾਂਝੀ ਕਰ ਲਈਏ ਜੱਗੀ ਜੌਲ ਵਾਲੀ। ਅੱਜ BBC ਨੇ ਵੀ ਬਹੁਤ ਵੱਡੀ ਜਿਹੜੀ ਖਬਰ ਇਹ ਸਾਂਝੀ ਕੀਤੀ ਹੈਗੀ ਆ। ਕਹਿੰਦੇ ਵੀ 100 ਦਿਨ ਤੋਂ ਵੱਧ ਹੋ ਗਿਆ ਜਿਹੜਾ ਇਹ ਇੰਗਲੈਂਡ ਦਾ ਨੌਜਵਾਨ ਆ ਜੱਗੀ ਜੌਲ, ਜਿਹਨੂੰ ਜਗਤਾਰ ਸਿੰਘ ਜੌਲ, ਜਿਹਨੂੰ ਇੰਡੀਆ ਦੇ ਵਿੱਚ ਅਰੈਸਟ ਕੀਤਾ ਹੋਇਆ ਤੇ ਹਜੇ ਤੱਕ ਵੀ ਕੋਈ ਉਹਦੇ ਉੱਤੇ ਚਾਰਜਸ ਨਹੀਂ ਲਾਏ ਗਏ ਹੈਗੇ ਜੀ। ਬਗੈਰ ਕਿਸੇ ਦੋਸ਼ਾਂ ਤੋਂ ਉਸ ਨੂੰ ਸ਼ੱਕ ਦੇ ਆਧਾਰ ਦੇ ਉੱਤੇ 100 ਦਿਨ ਹੋ ਗਏ ਆ ਵੀ ਅੰਦਰ ਡੱਕਿਆ ਹੋਇਆ ਆ। ਇੱਕ ਜਿਹੜੇ ਪੁਲਿਸ ਇੱਕ ਜ਼ਿਲ੍ਹੇ ਦੀ ਪੁਲਿਸ ਆਉਂਦੀ ਆ, ਜਦੋਂ ਉਹਨਾਂ ਦੀ ਰਿਮਾਂਡ ਮੁੱਕਦੀ ਹੈ ਦੂਜੇ ਆ ਕੇ ਮੰਗ ਲੈਂਦੇ ਆ। ਸੋ ਤੁਸੀਂ ਦੇਖੋ ਵੀ ਕਿੱਡਾ ਧੱਕਾ ਜਿਹੜਾ ਸ਼ਰੇਆਮ ਉੱਥੇ ਇਸ ਮੁੰਡੇ ਦੇ ਨਾਲ ਜਿਹੜਾ ਸਕਾਟਲੈਂਡ ਦਾ ਰਹਿਣ ਵਾਲਾ ਆ, ਉਹ ਕਿਉਂਕਿ ਬਸ ਇੱਕ ਜਿਹੜੀ ਵੈਬਸਾਈਟ ਨੈਵਰ ਫੋਰਗੇਟ 84 ਉਸ ਦੀ ਉਹ ਦੇਖ ਰੇਖ ਜਿਹੜੀ ਉਹ ਕਰਦਾ ਸੀਗਾ, ਦੇਖਭਾਲ ਕਰਦਾ ਸੀਗਾ, ਇਸ ਕਰਕੇ ਜਿਹੜਾ ਉਸ ਨੂੰ ਡੱਕਿਆ ਹੋਇਆ। ਵਿਆਹ ਕਰਾਉਣ ਆਇਆ ਸੀ ਬੰਦਾ, ਜਦੋਂ ਸ਼ਾਪਿੰਗ ਵਗੈਰਾ ਕਰਦਾ ਪਿਆ ਸੀ ਤੇ ਉਸ ਨੂੰ ਜਿਹੜਾ ਉੱਥੋਂ ਚੱਕ ਲਿਆ ਗਿਆ ਪੁਲਿਸ ਦੇ ਦੁਆਰਾ। ਸਭ ਨੂੰ ਪਤਾ ਵੀ ਕਿਸ ਤਰੀਕੇ ਦਾ ਜਿਹੜਾ ਉੱਥੇ ਤਸ਼ੱਦਦ ਦੀਆਂ ਵੀ ਜਿਹੜੀਆਂ ਬਹੁਤ ਵਾਰੀ ਇਹਦੇ ਵਕੀਲਾਂ ਵੱਲੋਂ ਜਿਹੜੀ ਉਹ ਗੱਲ ਹੋ ਚੁੱਕੀ ਆ। ਉੱਥੋਂ ਦੇ MP ਵੀ ਬੋਲੇ ਨੇ, ਬਹੁਤ ਕੁਝ ਹੋਇਆ। ਪਰ ਤੁਸੀਂ ਇਹ ਦੇਖੋ ਹਰਜੋਤ ਸਿੰਘ ਜੀ ਵੀ ਅਜੇ ਵੀ ਸ਼ਰੇਆਮ ਕਿੱਦਾਂ ਇਸ ਦੇ ਨਾਲ ਲਗਾਤਾਰ ਧੱਕਾ ਹੋ ਰਿਹਾ। 90 ਦਿਨਾਂ ਤੋਂ ਵੱਧ ਹੋਰ ਉਹਦਾ ਰਿਮਾਂਡ ਮੰਗ ਰਿਹਾ ਹੈਗੇ ਵੀ 90 ਦਿਨ ਹੋਰ ਸਾਨੂੰ ਚਾਹੀਦੇ ਹੈਗੇ ਆ। ਪਹਿਲਾਂ ਉਹਨੂੰ ਜਿੱਦਾਂ ਕੌਨਸਪੀਰੇਸੀ ਦੇ ਚਾਰਜ ਲਾ ਰਹੇ ਸੀ ਵੀ ਉਸਨੇ ਜਿਹੜੇ ਹਿੰਦੂ ਲੀਡਰਸ ਨੂੰ ਮਾਰਨ ਦੀ ਕੌਨਸਪੀਰੇਸੀ ਕੀਤੀ ਆ। ਉਹ ਤੋਂ ਬਾਅਦ ਉਹਨੂੰ ਅਕਿਊਜ਼ ਕਰ ਦਿੱਤਾ ਵੀ ਜੀ ਉਸਨੇ ਕ੍ਰਿਸਚੀਅਨ ਪ੍ਰੀਸਟ ਮਾਰਿਆ ਹੈਗਾ। ਦੇਖੋ ਵੀ ਕਿੱਦਾਂ ਦੇ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ। ਮੌੜ ਮੰਡੀ ਵਾਲੇ ਹਮਲੇ ਦਾ ਹਰਜੋਤ ਸਿੰਘ ਜੀ ਆਪਣੇ ਸਾਹਮਣੇ ਆ ਵੀ ਪਹਿਲੋਂ ਜਦੋਂ ਚੱਲ ਰਿਹਾ ਸੀ, ਇਲੈਕਸ਼ਨ ਚੱਲਦੀ ਸੀਗੀ, ਤਾਂ ਉਦੋਂ ਕਿਹਦੇ ਤੇ ਜਿਹੜੇ ਦੋਸ਼ ਲੱਗਦੇ ਸੀ ਤੇ ਬਾਅਦ ਦੇ ਵਿੱਚ ਹੁਣ ਕੀ ਨਿਕਲਿਆ। ਕਿਸ ਤਰ੍ਹਾਂ ਉਹ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਬਦਨਾਮ ਕੀਤਾ ਵੀ ਦੇਖੋ ਜੀ ਇਹ ਖਾਲਸਾ ਨਾਲ ਰਲੇ ਆ, ਇੱਥੇ ਤਾਂ ਬੰਬ ਚੱਲ ਜਾਣੇ, ਆ ਹੋ ਜਾਣੇ ਆ। ਤੇ ਕਰਵਾਉਣ ਵਾਲਾ ਕਿਹੜਾ ਸੀਗਾ ਬੰਦਾ, ਝੂਠੇ ਸੌਦੇ ਵਾਲੇ ਬੰਦੇ ਸੀ, ਰਾਈਟ। ਸੋ ਹੁਣ ਉਹਦੇ ਜਿਹੜੇ ਜੱਗੀ ਜੌਲ ਆ, ਉਹਦੀ ਫੈਮਿਲੀ ਪੂਰੀ ਕਹਿ ਰਹੀ ਆ ਵੀ ਉਹਦਾ ਵਿਆਹ ਕਰਾਉਣ ਗਿਆ, ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਹੈ ਉਹਦਾ, ਹਨਾ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਪਲੀਜ਼ ਜਿੱਥੇ ਵੀ ਹੈਗੇ ਆ, ਇਸ ਕੌਜ਼ ਦੇ ਵਿੱਚ ਸਾਰਿਆਂ ਨੂੰ ਜਿਹੜਾ ਸਾਥ ਦੇਣਾ ਚਾਹੀਦਾ ਜੱਗੀ ਜੌਲ ਦੇ ਪਰਿਵਾਰ ਦੇ ਨਾਲ। ਜਿਹੜੇ ਜੱਗੀ ਜੌਲ ਜਿੱਥੇ ਦਾ ਰਹਿਣ ਵਾਲਾ ਹੈਗਾ, ਉਸ ਏਰੀਏ ਦੇ ਜਿਹੜੇ MP ਹੈਗੇ ਮਾਰਟਨ ਰਜਿਸਟਰੀ ਹੁਸਨ, ਉਹਨਾਂ ਨੇ ਇਹ ਕਿਹਾ ਹੈਗਾ ਵੀ ਜਿਹੜੇ ਫੋਰਨ ਆਫਿਸ ਵਾਲੇ ਆ ਉਹਨਾਂ ਦੇ ਉੱਤੇ ਜਿਹੜਾ ਆ ਫੋਰਨ ਐਂਡ ਕਾਮਨਵੈਲਥ ਆਫਿਸ ਆ, ਉਹਦੇ ਉੱਤੇ ਪੂਰੀ ਤਰ੍ਹਾਂ ਸਾਨੂੰ ਜਿਹੜਾ ਜ਼ੋਰ ਪਾਉਣਾ ਚਾਹੀਦਾ ਹੈਗਾ ਆ ਤਾਂ ਕਿ ਜਿਹੜਾ ਜੱਗੀ ਜੌਲ ਆ ਉਹਨੂੰ ਜਲਦੀ ਤੋਂ ਜਲਦੀ ਜਿਹੜਾ ਛਡਾਇਆ ਜਾ ਸਕੇ। ਇੰਗਲੈਂਡ ਦੇ ਵਿੱਚ ਤਾਂ ਹਜੇ ਵੀ ਜਿਹੜੀ ਜੱਗੀ ਜੌਲ ਨੂੰ ਛਡਾਉਣ ਦੀ ਜਿਹੜੀ ਮੂਵਮੈਂਟ ਆ ਪੂਰੇ ਜ਼ੋਰ ਸ਼ੋਰ ਦੇ ਨਾਲ ਚੱਲ ਰਹੀ ਹੈਗੀ ਆ, ਪਰ ਜਿਹੜੇ ਬਾਹਰ ਹੋਰ ਕਈ
ਮੁਲਕ ਹੈਗੇ, ਖਾਸ ਕਰਕੇ USA, ਕੈਨੇਡਾ, ਇੱਥੇ ਜਿਹੜੀ ਹੁਣ ਇਹ ਮੂਵਮੈਂਟ ਆ ਕਾਫੀ ਠੰਡੀ ਪਈ ਹੈਗੀ ਆ। ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਕਿਸੇ ਦਾ ਧੀ ਪੋਤਾ ਜੇ ਨਿਰਦੋਸ਼ਾ ਫੜਿਆ ਗਿਆ ਆ, ਉਹਦਾ ਜਿਹੜਾ ਸਾਥ ਦੇਣਾ ਚਾਹੀਦਾ ਹੈਗਾ। ਬਿਲਕੁਲ। ਪਰ ਬਾਕੀ ਹਰਜੋਤ ਸਿੰਘ ਜੀ, ਆਪਾਂ ਜਾਣਦੇ ਹਾਂ ਵੀ ਕਿਸ ਤਰੀਕੇ ਨਾਲ ਕੋਈ ਵੀ ਸਰਕਾਰ ਹੋਵੇ, ਚਾਹੇ ਆਪਾਂ ਭਾਰਤ ਦੀ ਗੱਲ ਕਰ ਲਈਏ, ਕਿਸੇ ਵੀ ਮੁਲਕ ਦੀ ਹੋਵੇ, ਦੂਜੇ ਬੰਦਿਆਂ ਨੂੰ, ਮਾਈਨੋਰਟੀਆਂ ਨੂੰ ਥੱਲੇ ਲਾਉਣ ਦੇ ਲਈ ਅਜਿਹੀਆਂ ਸਾਜ਼ਿਸ਼ਾਂ ਜਿਹੜੀਆਂ ਖੁਦ ਕੌਂਸਪੀਰੇਸੀਆਂ ਜਿਹੜੀਆਂ ਉਹ ਘੜਦੀਆਂ ਰਹਿੰਦੀਆਂ, ਕਰਦੇ ਰਹਿੰਦੇ ਨੇ। ਇਹ ਕੋਈ ਵੈਸੇ ਮੈਂ ਇੱਦਾਂ ਇਹ ਜ਼ਰੂਰ ਕਹਾਂਗੇ ਵੀ ਕੋਈ ਪਹਿਲਾ ਬੰਦਾ ਨਹੀਂ ਜਿਹੜਾ ਅਜਿਹੇ ਜਿਹੜੇ ਗਲਤ ਦੋਸ਼ਾਂ ਦੇ ਵਿੱਚ ਜਿਹੜਾ ਇਹਨਾਂ ਨੇ ਫਸਾਇਆ। ਪਰ ਅਫਸੋਸ ਇਹ ਆ, ਮਾੜੀ ਚੀਜ਼ ਇਹ ਆ ਵੀ ਬਾਕੀ ਜਾਣੇ ਜਿਹੜੇ ਬੋਲ ਨਹੀਂ ਰਹੇ ਇਸ ਟਾਈਮ, ਉਸ ਦੇ ਉੱਤੇ ਜਿਹੜੇ ਕਿਤੇ ਨਾ ਕਿਤੇ ਸਾਰੇ ਜਾਣੇ ਚੁੱਪ ਹੋ ਚੁੱਕੇ ਨੇ ਤੇ ਇੱਕ ਹਿਸਾਬ ਦੇ ਨਾਲ ਮਾਈਲਸਟੋਨ ਦੀ ਹੀ ਜਿਹੜੀ ਆ ਉਡੀਕਾਂ ਕਰ ਰਹੇ ਨੇ ਵੀ 100 ਦਿਨ ਹੋ ਗਏ, ਇੰਨੇ ਦਿਨ ਹੋ ਗਏ, ਉਦੋਂ ਜਿਹੜਾ ਆਪਾਂ ਕੁਛ ਨਾ ਕੁਛ ਕਰਾਂਗੇ। ਪਰ ਦੇਖ ਲਓ ਵੀ ਸ਼ਰੇਆਮ ਕਿੰਨਾ ਧੱਕਾ ਜਿਹੜਾ ਉਸ ਦੇ ਉੱਤੇ ਚੱਲ ਰਿਹਾ। ਤੇ ਹਰਜੋਤ ਸਿੰਘ ਜੀ, ਆਪਾਂ ਅਗਲੀ ਗੱਲ ਕਰੀਏ ਵੀ ਜਿਹੜੇ ਆਪਣੇ ਮੁਲਕ ਦੇ ਵਿੱਚ ਪਾਲਿਸੀ ਚੇਂਜ ਲਗਾਤਾਰ ਇਸ ਪ੍ਰਸ਼ਾਸਨ ਦੇ ਤਹਿਤ ਹੋ ਰਹੀਆਂ, ਚਾਹੇ ਆਪਾਂ ਇਮੀਗ੍ਰੇਸ਼ਨ ਨੂੰ ਲੈ ਕੇ ਹੋਈਏ, ਚਾਹੇ ਜਿਹੜੇ ਬੈਨੀਫਿਟਸ ਇੱਥੇ ਮਿਲਦੇ ਆ ਜਿਹੜੇ ਇੱਥੋਂ ਦੇ ਲੋਕਾਂ ਨੂੰ, ਚਾਹੇ ਉਹ ਪਾਵਰਟੀ ਲਾਈਨ ਤੋਂ ਬਿਲੋ ਵਾਲੇ ਆ ਉਹਨਾਂ ਨੂੰ ਆ, ਤੇ ਬਾਕੀ ਜਿਹੜੇ ਆਮ ਜਿਹੜੇ ਨਾਗਰਿਕ ਨੇ, ਗ੍ਰੀਨ ਕਾਰਡ ਵਾਲੇ ਨੇ ਜਾਂ ਵੀਜ਼ੇ ਦੇ ਉੱਤੇ ਆਏ ਆ, ਇਮੀਗ੍ਰੈਂਟ ਵਾਲੇ ਨੇ, ਅਨਡਾਕੂਮੈਂਟਡ ਕਿਸੇ ਵੀ ਤਰੀਕੇ ਦੇ ਜਿਹੜੇ ਲੋਕ ਇੱਥੇ ਵਸ ਰਹੇ ਨੇ, ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਬੈਨੀਫਿਟਸ ਮਿਲਦੇ ਆ, ਉਸ ਦੇ ਵਿੱਚ ਵੱਡੇ ਚੇਂਜਸ ਆ ਰਹੇ ਆ। ਅੱਜ ਜਿਹੜੇ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਦੇ ਜਿਹੜੇ ਡਾਇਰੈਕਟਰ ਨੇ ਮਿਕ ਮਲਵੈਨੀ, ਉਹਨਾਂ ਨੇ ਇਹ ਇਸ਼ਾਰਾ ਕੀਤਾ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਜਿਹੜਾ ਇੱਕ ਹਿਸਾਬ ਦੇ ਨਾਲ ਜਿਹੜਾ ਲੋ ਇਨਕਮ ਫੈਮਲੀਜ਼ ਨੂੰ ਜਿਹੜਾ ਮਿਲਦੀ ਆ, ਜਿਹੜੀਆਂ ਮਿਲਦੀਆਂ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਖਰਚਣ ਦੇ ਲਈ ਵੀ ਰੋਟੀ ਪਾਣੀ ਜਿਹੜੇ ਉਹ ਲੈ ਸਕਦੇ ਆ। ਫੂਡ ਸਟੈਂਪ ਜਿਹੜਾ ਪ੍ਰੋਗਰਾਮ ਆ, ਸਨੈਪ ਜਿਹੜਾ ਜਿਹਨੂੰ ਸਪਲੀਮੈਂਟ ਨਿਊਟ੍ਰੀਸ਼ਨ ਅਸਿਸਟੈਂਟ ਪ੍ਰੋਗਰਾਮ ਕਹਿੰਦੇ ਆ, ਉਹਨੂੰ ਰਿਪਲੇਸ ਕਰਨ ਦੀ ਉਹ ਸੋਚ ਰਹੇ। ਬਿਲਕੁਲ, ਕਹਿੰਦੇ ਬਲੂ ਐਪਰਨ ਟਾਈਪ ਪ੍ਰੋਗਰਾਮ ਦੇ ਨਾਲ ਜਿਹੜਾ ਇਸ ਨੂੰ ਰਿਪਲੇਸ ਕਰਨਗੇ। ਇਸ ਦੇ ਵਿੱਚ ਕੀ ਹੋਊਗਾ ਵੀ ਕੁਝ ਹਿੱਸਾ ਜਿਹੜਾ ਆ ਉਹ ਜਿਹੜਾ ਫੂਡ ਸਟੈਂਪਾਂ ਦਾ ਉਹ ਸਰਕਾਰ ਆ ਉਹ ਐਜ਼ ਏ ਕੈਨਡ ਫੂਡ ਜਿਹੜਾ ਆ ਵੱਖ-ਵੱਖ ਤਰੀਕੇ ਦਾ ਉਹਨਾਂ ਨੂੰ ਘੱਲੂਗੀ, ਤੇ ਕੁਛ ਜਿਹੜਾ ਫੂਡ ਸਟੈਂਪ ਜਿਹੜੀਆਂ ਹੁਣ ਮਿਲਦੀਆਂ ਆ ਉਹ ਉਹਨਾਂ ਨੂੰ ਐਜ਼ ਇਟ ਇਜ਼ ਫੂਡ ਸਟੈਂਪ ਜਿਹੜੀਆਂ ਆ ਉਹ ਮਿਲੀਆਂ ਕਰਨਗੀਆਂ। ਉਹਨਾਂ ਨੇ ਇਸ ਦੇ ਪਿੱਛੇ ਇਹ ਜਿਹੜੀ ਆ ਉਹ ਕਾਰਨ ਦੱਸਿਆ ਵੀ ਕਹਿੰਦੇ ਵੀ ਜਿਹੜੇ ਲੋਕ ਲੈਂਦੇ ਨੇ ਉਹਨਾਂ ਨੂੰ ਰੀਟੇਲ ਪ੍ਰਾਈਸ ਦੇ ਉੱਤੇ ਜਿਹੜਾ ਫੂਡ ਸਟੈਂਪ ਦੇ ਜਿਹੜਾ ਆ ਉਹ ਚੀਜ਼ਾਂ ਖਰੀਦਣਾ ਪੈਂਦੀਆਂ ਆ, ਤੇ ਜੇ ਐਜ਼ ਏ ਸਰਕਾਰ ਅਸੀਂ ਕਿਸੇ ਦੇ ਨਾਲ ਕਰਾਂਗੇ ਤਾਂ ਸਾਨੂੰ ਹੋਲਸੇਲ ਦੇ ਉੱਤੇ ਜਿਹੜੀਆਂ ਮਿਲਣਗੀਆਂ, ਤੇ ਜਿਹੜੇ ਸਸਤੇ ਦਾਮਾਂ 'ਚ ਜਿਹੜੀਆਂ ਮਿਲੀਆਂ ਕੈਨਡ ਫੂਡਸ ਆ ਉਹ ਆਪਾਂ ਲੋਕਾਂ ਤੱਕ ਜਿਹੜੇ ਪਹੁੰਚਾਵਾਂਗੇ, ਜਿਸ ਕਰਕੇ ਜਿਹੜੇ ਆ ਡਾਲਰ ਉਹ ਬਚ ਸਕਦੇ ਨੇ। ਸੋ ਇਹ ਇੱਕ ਜਿਹੜੀ ਆ ਜ਼ਰੂਰ ਉਹਨਾਂ ਨੇ ਇਸ ਦੇ ਵਿੱਚ ਗੱਲ ਆਖੀ ਆ। ਤੇ ਬਾਕੀ ਇਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ, ਜਿਸ ਤਰੀਕੇ ਦੇ ਨਾਲ ਇਹ ਪ੍ਰਸ਼ਾਸਨ ਵਰਕਆਊਟ ਜਿਹੜਾ ਉਹ ਕਰ ਰਿਹਾ ਆ, ਉਹ ਚਾਹੁੰਦਾ ਆ ਕਿਤੇ ਨਾ ਕਿਤੇ ਵੀ ਜਿਹੜੇ ਐਕਚੁਅਲ ਜਿੱਥੋਂ ਦੇ ਜਿਹੜੇ ਸਿਟੀਜ਼ਨ ਹੀ ਆ, ਜਿਹੜੇ ਲੋ ਇਨਕਮ ਫੈਮਲੀਜ਼ ਵਾਲੇ ਆ, ਉਹਨਾਂ ਨੂੰ ਹੀ ਜਿਹੜੀਆਂ ਆ ਇਹ ਬੈਨੀਫਿਟਸ ਮਿਲਣ। ਇਹ ਨਾ ਹੋਵੇ ਵੀ ਕੋਈ ਵਿਜ਼ਟਰ ਵੀਜ਼ੇ ਦੇ ਉੱਤੇ ਆਇਆ ਉਹ ਵੀ ਜਿਹੜਾ ਇਸ ਦਾ ਗਲਤ ਫਾਇਦਾ ਜਿਹੜਾ ਉਹ ਚੱਕੀ ਜਾਵੇ, ਝੂਠ ਬੋਲ ਕੇ ਜਿਹੜਾ ਉਸਦੇ ਆ ਇਹ ਫਾਇਦਾ ਚੱਕੀ ਜਾਵੇ। ਸੋ ਬਿਲਕੁਲ ਕਹਿੰਦੇ ਇਹਦੇ ਜਿਹੜਾ ਇਹ ਪ੍ਰਪੋਜ਼ਲ ਬਜਟ ਜਿਹੜਾ ਰਿਲੀਜ਼ ਹੋਇਆ ਹੈਗਾ ਹੁਣ, ਉਹਦੇ ਮੁਤਾਬਕ ਜਿਹੜਾ ਸਨੈਪ ਬੈਨੀਫਿਟਸ ਹੈਗੇ ਆ ਉਹ $17.2 ਬਿਲੀਅਨ ਦਾ ਜਿਹੜਾ 2019 ਦੇ ਵਿੱਚ ਕੱਟ ਹੋਊਗਾ, ਤੇ ਕਹਿੰਦੇ 22% ਜਿਹੜੀ ਇਸ ਪ੍ਰੋਗਰਾਮ ਦੀ ਜਿਹੜੀ ਕਾਸਟ ਹੈਗੀ ਆ ਉਹਨੂੰ ਘੱਟ ਕਰਨ ਜਾ ਰਿਹਾ। ਤੇ USDA ਜਿਹੜਾ ਯੂਨਾਈਟਿਡ ਸਟੇਟ ਡਿਪਾਰਟਮੈਂਟ ਆਫ ਐਗਰੀਕਲਚਰ ਹੈਗਾ ਆ, ਤੇ ਉਹ ਕਹਿੰਦੇ ਵੀ ਇਸ ਪਲਾਨ ਦੇ ਤਹਿਤ $129.2 ਬਿਲੀਅਨ ਜਿਹੜਾ ਆਉਣ ਵਾਲੇ 10 ਸਾਲਾਂ ਦੇ ਵਿੱਚ ਬਚੇਗਾ। ਜੀ ਬਿਲਕੁਲ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਜਾਂ ਮਲਵੈਨੀ ਨੇ ਇਹ ਵੀ ਕਿਹਾ ਆ ਵੀ ਜਿਹੜੇ ਕਹਿੰਦੇ ਜਿਹੜਾ ਹੁਣ ਇਹ ਜਿਹੜਾ ਫੂਡ ਨੂੰ ਰਿਪਲੇਸ ਕਰਨ ਜਾ ਰਹੇ ਹੈਗੇ ਆ, ਉਹ ਹੋਲਸੇਲ ਪ੍ਰਾਈਸ ਤੇ ਮਿਲੂਗਾ ਤੇ ਇਹ ਸਸਤਾ ਮਿਲੇਗਾ। ਜੀ ਇਹੀ ਜਿਹੜਾ ਉਹਨਾਂ ਨੇ ਪਿੱਛੇ ਮੁੱਖ ਕਾਰਨ ਜਿਹੜਾ ਉਹਨਾਂ ਨੇ ਰੱਖਿਆ ਆ। ਤੇ ਹਰਜੋਤ ਸਿੰਘ ਜੀ, ਇਕੱਲਾ ਇਹੀ ਨਹੀਂ, ਕਿਉਂਕਿ ਕਾਰਨ ਕੀ ਬਣੇ ਪਏ ਆ ਵੀ ਲੋਕ ਇੱਥੇ ਜਿਹੜੇ ਨਾਨ ਇਮੀਗ੍ਰੈਂਟ ਵੀਜ਼ੇ ਦੇ ਉੱਤੇ ਆਉਂਦੇ ਆ ਤੇ ਅਜਿਹੇ ਬੈਨੀਫਿਟਸ ਦਾ ਫਾਇਦਾ ਚੱਕਣ ਦੀ ਜਿਹੜੀ ਆ ਉਹ ਕੋਸ਼ਿਸ਼ ਜਿਹੜੀ ਕਰਦੇ ਆ। ਤੁਸੀਂ ਇਹ ਦੇਖੋ ਵੀ ਜਿਹੜੇ ਲੋਕ ਇੱਥੇ ਆਏ ਘੁੰਮਣ ਫਿਰਨ ਤੇ ਜਦੋਂ ਅਜਿਹੀਆਂ ਚੀਜ਼ਾਂ ਉਹ ਲੈਂਦੇ ਆ ਵੀ ਜਿਹੜਾ ਜ਼ਰੂਰਤਮੰਦ ਆ ਉਹਦਾ ਤਾਂ ਹਿੱਸਾ ਖੋ ਰਹੇ ਆ ਨਾ। ਇਹ ਇਕੱਲਾ ਇਸ ਦੇ ਵਿੱਚ ਨਹੀਂ, ਤੁਸੀਂ ਚਾਹੇ ਉਹ ਮੈਡੀਕਲ ਇੰਸ਼ੋਰੈਂਸ ਦੀ ਗੱਲ ਜਿਹੜੀ ਲੈ ਲਓ, ਚਾਹੇ ਕਿਸੇ ਤਰੀਕੇ ਦੀ ਗੱਲ ਲੈ ਲਓ, ਵੀ ਤੁਸੀਂ ਇੱਥੋਂ ਦੇ ਲੋਕ ਜਿਹੜੇ ਰਹਿ ਰਹੇ ਆ ਜਿਨ੍ਹਾਂ ਨੂੰ ਅਸਲ ਦੇ ਵਿੱਚ ਜ਼ਰੂਰਤ ਆ ਉਹਨਾਂ ਦਾ ਹਿੱਸਾ ਖੋ ਰਹੇ ਹੋ, ਜਿਹੜੇ ਬਾਹਰੋਂ ਆ ਰਹੇ ਹੋ। ਤੇ ਬਾਅਦ ਦੇ ਵਿੱਚ ਕੀ ਹੋਣਾ ਆ ਵੀ ਉਹਨਾਂ ਨੇ ਸਾਰਿਆਂ ਨੂੰ ਫਿਰ ਇਮੀਗ੍ਰੇਸ਼ਨ ਦੇ ਉੱਤੇ ਜਿਹੜਾ ਆ ਉਹ ਸਖਤੀ ਕਰ ਰਹੇ ਆ, ਫਿਰ ਜਿਹੜੇ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਦੇ ਜਿਹੜੇ ਪ੍ਰੋਗਰਾਮ ਦੇ ਵਿੱਚ ਸਲੈਸ਼ ਕਰ ਰਹੇ ਆ। ਤੇ ਫਿਰ ਆਪਾਂ ਸਾਰੇ ਜਾਣੇ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਿਉਂ ਹੋ ਰਿਹਾ ਆ। ਇਹ ਪ੍ਰੋਬਲਮ ਜਿਹੜੀ ਆ ਬੜੀ ਡੂੰਘੀ ਜਿਹੜੀ ਆ ਕਿਤੇ ਨਾ ਕਿਤੇ ਜਿਹੜੀ ਉਹ ਚੱਲ ਰਹੀ ਆ ਹਰਜੋਤ ਸਿੰਘ ਜੀ। ਤੇ ਜਿਹੜੇ ਲੋਕ ਇੱਥੇ
ਇੱਥੇ ਆ ਰਹੇ ਨੇ, ਬਹੁਤ ਕਈ ਵਾਰੀ ਛਾਤਰ ਬਹੁਤ ਤੇਜ਼ ਬਣਦੇ ਨੇ ਵੀ ਅਸੀਂ ਆ ਕੇ ਅਜਿਹੀਆਂ ਜਿਹੜੀਆਂ ਪਾਲਿਸੀਆਂ ਦਾ ਜਿਹੜਾ ਫਾਇਦਾ ਚੱਕੀਏ। ਅੱਜ ਤਾਂ ਤੁਸੀਂ ਚਲੋ ਲੈ ਲਓਗੇ ਫਾਇਦਾ, ਪਰ ਤੁਸੀਂ ਦੇਖੋ ਵੀ ਆਉਣ ਵਾਲਿਆਂ ਦੇ ਲਈ ਤੁਸੀਂ ਕੰਢੇ ਬੀਜਦੇ ਜਿਹੜੇ ਉਹ ਜਾ ਰਹੇ ਹੋ, ਆਪਣੇ ਜਿਹੜੇ ਥੋੜੇ ਜਿਹੇ ਸਵਾਰਥ ਦੇ ਲਈ। ਬਾਕੀ ਸਾਰਿਆਂ ਦਾ ਭਵਿੱਖ ਆ ਉਹਨਾਂ ਨੂੰ ਦਾਅ ਤੇ ਨਹੀਂ ਲਾਉਣਾ ਚਾਹੀਦਾ। ਅਜਿਹੇ ਲੋਕ ਬਹੁਤ ਸਾਰੇ ਜਿਹੜੇ ਕਈ ਵਾਰੀ ਕਾਲਾਂ ਕਰਕੇ ਇੱਥੇ ਵੀ ਪੁੱਛਦੇ ਆ ਵੀ ਉਹ ਯਾਰ ਉਹ ਤਾਂ ਲਈ ਜਾਂਦੇ, ਅਸੀਂ ਕਿਉਂ ਨਾ ਲਈਏ। ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਜੇ ਕੋਈ ਗਲਤ ਕਰ ਰਿਹਾ ਤੇ ਫਿਰ ਅਸੀਂ ਵੀ ਜਿਹੜਾ ਨਾਲ ਦੇ ਨਾਲ ਉਸੇ ਖੂਹ ਦੇ ਵਿੱਚ ਜਿਹੜਾ ਪਿੱਛੇ ਹੀ ਛਾਲ ਮਾਰ ਦਈਏ। ਜਿਹੜਾ ਫੂਡ ਸਟੈਂਪ ਵਾਲਾ ਪ੍ਰੋਗਰਾਮ ਆ, ਇਹ ਚਾਹੇ ਰੈਗੂਲੇਟਡ ਤਾਂ ਬਹੁਤ ਆ, ਪਰ ਇਹਦਾ ਮਿਸਯੂਜ਼ ਵੀ ਬਹੁਤ ਹੁੰਦਾ ਰਿਹਾ ਪਿਛਲੇ ਸਮਿਆਂ 'ਚ। ਹੁਣ ਤਾਂ ਉਹ ਕਾਰਡ ਦਿੰਦੇ ਆ, EVT ਕਾਰਡ। ਉਹ ਤੋਂ ਪਹਿਲਾਂ ਜਿਹੜੇ ਅਸੀਂ ਉਹ ਸਟੈਂਪਾਂ ਹੀ ਦਿੰਦੇ ਸੀ ਜਿੱਦਾਂ ਡਾਲਰ ਟਾਈਪ ਦੀਆਂ ਹੁੰਦੀਆਂ ਸੀ, ਤੇ ਬਹੁਤ ਸਾਰੇ ਲੋਕ ਉਸ ਟਾਈਮ ਦੇ ਉੱਤੇ ਕੋਈ ਹੋਰ ਜਿਹੜੇ ਪ੍ਰੋਡਕਟ ਜਿਹੜੇ ਨਹੀਂ ਤੁਸੀਂ ਲੈ ਸਕਦੇ, ਕੋਈ ਬੀਰਾਂ ਹੋ ਗਈਆਂ, ਕੋਈ ਇਦਾਂ ਦੇ ਲੈ ਲੈਂਦੇ ਸੀ ਸਟੋਰਾਂ ਵਾਲਿਆਂ ਰਲ ਕੇ, ਤੇ ਬਹੁਤ ਸਾਰੇ ਸਟੋਰਾਂ ਵਾਲੇ ਵੀ ਰਗੜ ਹੋਏ ਸੀ ਇਸ ਪ੍ਰੋਗਰਾਮ ਦੇ ਤਹਿਤ। ਬਿਲਕੁਲ, ਕਿਉਂਕਿ ਇਹ ਇੱਕ ਹਿਸਾਬ ਨਾਲ ਫੈਲਨੀ ਹੈ, ਇੱਕ ਹਿਸਾਬ ਦੇ ਨਾਲ ਜਿਹੜਾ ਜੇ ਤੁਸੀਂ ਫੜੇ ਜਾਂਦੇ ਆ ਇਹ ਚੀਜ਼ ਕਰਦੇ ਤਾਂ ਤੁਹਾਡੇ ਜਿਹੜੇ ਲਾਇਸੈਂਸ ਆ ਉਹ ਕੈਂਸਲ ਹੋ ਸਕਦੇ ਆ, ਜਿਹੜੇ ਤੁਹਾਡੇ ਲਿਕਰ ਸਟੋਰਾਂ ਦੇ ਆ ਜਾਂ ਹੋਰ ਕਈ ਤਰੀਕੇ ਦੇ। ਤੇ ਦੂਸਰਾ ਕਈ ਵਾਰ ਇਹ ਵੀ ਦੇਖਿਆ ਜਾਂਦਾ ਵੀ ਰਾਜਕਰਮਵੀਰ ਸਿੰਘ ਜੀ, ਕਈ ਲੋਕ ਜਿਹੜੇ ਫੂਡ ਸਟੈਂਪਾਂ ਜਾਂ ਇਦਾਂ ਦਾ ਪ੍ਰੋਗਰਾਮ ਲੈਂਦੇ ਆ, ਉਹਨਾਂ ਦੇ ਦੇਖੋ ਉਹਨਾਂ ਕੋਲ ਕਈਆਂ ਕੋਲ ਘਰ ਵੀ ਹੁੰਦੇ ਆ, ਵਧੀਆ ਵਧੀਆ ਕਾਰਾਂ, ਵਧੀਆ ਵਧੀਆ ਕੱਪੜੇ ਵੀ ਹੁੰਦੇ ਆ, ਰਾਈਟ। ਬਣਿਆ ਦਾ ਪ੍ਰੋਗਰਾਮ ਇਹ ਆ ਵੀ ਜਿਹੜਾ ਬਿਲਕੁਲ ਜ਼ਰੂਰਤਮੰਦ ਆ, ਜਿਹਦੇ ਕੋਲ ਕੁਛ ਨਹੀਂ ਹੈ ਹਨਾ, ਉਹਦੇ ਲਈ ਆ। ਪਰ ਜਿਹੜੇ ਇਹਦਾ ਫਿਰ ਪ੍ਰੋਗਰਾਮ ਦਾ ਮਿਸਯੂਜ਼ ਕਰਦੇ ਆ, ਉਹਦੇ ਨਾਲ ਕੀ ਹੁੰਦਾ ਆ ਵੀ ਜਿਹਨੂੰ ਅਸਲੀ ਵੀ ਚਾਹੀਦੇ ਆ ਉਹ ਬੰਦਾ ਵੀ ਫਿਰ ਰਗੜ ਹੋ ਜਾਂਦਾ ਹੈਗਾ। ਜੀ ਉਦਾਂ ਵੈਸੇ ਹਰਜੋਤ ਸਿੰਘ ਜੀ ਇਸ ਪ੍ਰੋਗਰਾਮ ਦੇ ਉੱਤੇ ਆਲਰੇਡੀ ਕਈ ਲੋਕਾਂ ਨੇ ਜਿਹੜੇ ਸਵਾਲ ਉਠਾਉਣੇ ਜਿਹੜੇ ਸ਼ੁਰੂ ਕਰ ਦਿੱਤੇ ਆ ਵੀ ਇਹ ਕੋਈ ਠੀਕ ਜਿਹੜਾ ਪ੍ਰੋਗਰਾਮ ਨਹੀਂ ਆ। ਲੋਕਾਂ ਨੂੰ ਆਜ਼ਾਦੀ ਹੋਣੀ ਚਾਹੀਦੀ ਆ ਵੀ ਉਹ ਆਪ ਕੀ ਖਾਣਾ ਚਾਹੁੰਦੇ ਆ, ਸਰਕਾਰ ਨਾ ਦੱਸੇ ਵੀ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਘੱਲ ਰਹੇ ਨੇ। ਹਰ ਇੱਕ ਜਿਹੜਾ ਆਪਣੇ ਹਿਸਾਬ ਦੇ ਨਾਲ ਜਿਹੜਾ ਉਹ ਉਸ ਨੂੰ ਖਾਣਾ ਚਾਹੀਦਾ ਆ, ਜਿਹੜਾ ਨਿਊਟ੍ਰੀਸ਼ਨ ਦੇ ਹਿਸਾਬ ਦੇ ਨਾਲ। ਉਹਦਾ ਸਰਕਾਰ ਤਾਂ ਇਹ ਦਾਅਵਾ ਕਰਦੀ ਆ ਵੀ ਅਸੀਂ ਨਿਊਟ੍ਰੀਸ਼ਨ ਵੈਲਿਊ ਦੇਖ ਕੇ ਉਹ ਜਿਹੀਆਂ ਚੀਜ਼ਾਂ ਹੀ ਜਿਹੜੀਆਂ ਆ ਉਹ ਘੱਲਾਂਗੇ। ਪਰ ਇੱਕ ਚੀਜ਼ ਜਿਹੜੀ ਜ਼ਰੂਰ ਆ, ਸਰਕਾਰ ਅਜਿਹੀਆਂ ਚੀਜ਼ਾਂ ਨੂੰ ਆਪਣੇ ਹੱਥ ਦੇ ਵਿੱਚ, ਪ੍ਰਸ਼ਾਸਨ ਜਿਹੜੀ ਆ ਉਹ ਆਪਣੇ ਹੱਥ ਦੇ ਵਿੱਚ ਰੱਖਣਾ ਚਾਹੁੰਦੀ ਆ। ਕਿਹਨੂੰ ਕੀ ਦਿੱਤਾ ਜਾਵੇ, ਕੀ ਜਿਹੜਾ ਆ ਉਹ ਆਪਾਂ ਪ੍ਰੋਵਾਈਡ ਕਰਨਾ, ਕਿਹਨੂੰ ਪ੍ਰੋਵਾਈਡ ਕਰਨਾ, ਕਿੰਨਾ ਪ੍ਰੋਵਾਈਡ ਕਰਨਾ, ਉਹ ਆਪਣੇ ਹੱਥ ਦੇ ਵੱਸ ਦੇ ਵਿੱਚ ਰੱਖਣਾ ਚਾਹੁੰਦੇ ਨੇ। ਸੋ ਕਾਫੀ ਜਿਹੜੇ ਚੇਂਜਸ ਆ ਉਹ ਇਸ ਦੇ ਵਿੱਚ, ਜਿੱਦਾਂ ਆਪਾਂ ਕਹਿ ਰਹੇ ਆ, ਪ੍ਰਸ਼ਾਸਨ ਜਿਹੜੇ ਆ ਉਹ ਲਿਆਉਣ ਦੀਆਂ ਕੋਸ਼ਿਸ਼ਾਂ ਜਿਹੜੀ ਆ ਉਸ ਦੇ ਵਿੱਚ ਲੱਗੀਆਂ ਹੋਈਆਂ ਆ। ਗੱਲ ਇਹ ਆ ਵੀ ਜਿੱਦਣ ਇਹਨਾਂ ਨੇ ਲੈ ਵੀ ਆਂਦਾ, ਪਾਸ ਵੀ ਕਰਤਾ, ਬਾਅਦ ਦੇ ਵਿੱਚ ਜਿੰਨਾ ਮਰਜ਼ੀ ਰੌਲਾ ਜਿਹੜਾ ਉਹ ਪੈਂਦਾ ਰਵੇ। ਜਦੋਂ ਇੱਕ ਵਾਰੀ ਕੋਈ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਆ ਫਿਰ ਉਸ ਦੇ ਅਧੀਨ ਹੀ ਜਿਹੜਾ ਸਾਰਿਆਂ ਨੂੰ ਕਿਤੇ ਨਾ ਕਿਤੇ ਜਿਹੜਾ ਚੱਲਣਾ ਪੈਂਦਾ, ਅਨਲੈਸ ਦੁਬਾਰਾ ਜਿਹੜਾ ਆ ਉਸ ਦੇ ਵਿੱਚ ਚੇਂਜਸ ਨਾ ਹੋਣ, ਤੇ ਚੇਂਜ ਲਿਆਉਣੇ ਬਹੁਤ ਔਖੇ ਨੇ, ਆਪਾਂ ਦੇਖ ਰਹੇ ਹਾਂ। ਪਰ ਕਿਉਂਕਿ ਇਸ ਟਾਈਮ ਰਿਪਬਲਿਕਨ ਪਾਰਟੀ ਦੇ ਜਿਹੜੀਆਂ ਤਿੰਨਾਂ ਇੱਕ ਹਿਸਾਬ ਦੇ ਨਾਲ ਬ੍ਰਾਂਚਿਸ ਦੇ ਉੱਤੇ ਜਿਹੜਾ ਦਬਦਬਾ ਆ, ਰਾਸ਼ਟਰਪਤੀ ਵੀ ਆ, ਸੈਨੇਟ ਦੇ ਵਿੱਚ ਮੈਜੋਰਟੀ ਆ, ਹਾਊਸ ਦੇ ਵਿੱਚ ਜਿਹੜੀ ਮੈਜੋਰਟੀ ਆ, ਜਿਹੜਾ ਜੱਜਿਸ ਸੁਪਰੀਮ ਕੋਰਟ ਦੇ ਵਿੱਚ ਜੱਜਿਸ ਦੇ ਵਿੱਚ ਵੀ ਜਿਹੜੇ ਹੁਣ ਮੋਰ ਲੀਨਿੰਗ ਟੁਵਰਡਸ ਜਿਹੜੇ ਰਿਪਬਲਿਕਨ ਜਿਹੜੇ ਉਹ ਦੱਸੇ ਜਾਂਦੇ ਆ। ਸੋ ਉਹ ਅਜਿਹੇ ਮੌਕੇ ਦਾ ਜਿਹੜਾ ਫਾਇਦਾ ਉਠਾਉਂਦੇ ਹੋਏ ਆਪਣੇ ਜਿਹੜੇ ਆ ਉਸ ਹਿਸਾਬ ਦੀਆਂ ਪਾਲਿਸੀਜ਼ ਨੂੰ ਲਾਗੂ ਕਰਵਾਉਣਾ ਉਹ ਚਾਹੁੰਦੇ ਨੇ। ਜਿਨ੍ਹਾਂ ਨੂੰ ਦੇਖੋ, ਜੇ ਇਸ ਦੇ ਵਿੱਚ ਕਿਸੇ ਨੂੰ ਠੀਕ ਲੱਗਦਾ ਵੀ ਹਾਂ ਵਾਕਿਆ ਹੀ ਇਦਾਂ ਜਿਹੜਾ ਹੋਣਾ ਚਾਹੀਦਾ ਆ, ਜਿਹੜੇ ਆਪਣੇ ਤੁਹਾਡੇ ਰਿਪਰੈਜ਼ੈਂਟੇਟਿਵ ਆ ਉਹਨਾਂ ਤੱਕ ਆਪਣੀ ਆਵਾਜ਼ ਪਹੁੰਚਾਓ। ਜੇ ਤੁਸੀਂ ਇਸ ਦੇ ਉਲਟਾ ਤਾਂ ਵੀ ਤੁਸੀਂ ਜਿਹੜੀ ਆਪਣੀ ਆਵਾਜ਼ ਜਿਹੜੀ ਇਸ ਦੇ ਵਿੱਚ ਉਠਾ ਸਕਦੇ ਆ, ਤੁਹਾਡੇ ਕੋਲ ਇਸ ਚੀਜ਼ ਦੇ ਵਿੱਚ ਜ਼ਰੂਰ ਮੌਕਾ ਹੈਗਾ ਆ। ਪਰ ਹਾਂ, ਇੱਕ ਚੀਜ਼ ਜਿਹੜੀ ਜਿੱਦਾਂ ਆਪਾਂ ਪਹਿਲਾਂ ਵੀ ਹਰਜੋਤ ਸਿੰਘ ਜੀ ਗੱਲ ਕਰ ਰਹੇ ਸੀ, ਕਈ ਲੋਕ ਜਿਹੜਾ ਇਸ ਦਾ ਗਲਤ ਫਾਇਦਾ ਉਠਾਉਂਦੇ ਆ, ਉਹਨਾਂ ਨੂੰ ਇਸ ਚੀਜ਼ ਤੋਂ ਬਾਜ਼ ਆਉਣਾ ਚਾਹੀਦਾ ਹੈ। ਪਲੱਸ ਇਹਦਾ ਇਫੈਕਟ ਬਹੁਤ ਸਾਰੇ ਜਿਹੜੇ ਆਪਣੇ ਪੰਜਾਬੀ ਭੈਣ ਭਰਾ ਆ ਜਿਨ੍ਹਾਂ ਦੇ ਸਮਾਲ ਬਿਜ਼ਨਸ ਆ ਉਹਨਾਂ ਤੇ ਵੀ ਬਹੁਤ ਪੈਣਾ ਆ। ਬਹੁਤ ਸਾਰੇ ਜਿਹੜੇ ਲਿਕਰ ਸਟੋਰ, ਗਰੋਸਰੀ ਸਟੋਰ, ਗੈਸ ਸਟੇਸ਼ਨ ਜਿਹੜੇ ਫੂਡ ਸਟੈਂਪਾਂ ਲੈਂਦੇ ਆ, ਜੇ ਕਿਤੇ ਫੂਡ ਸਟੈਂਪ ਵਾਲਾ ਪ੍ਰੋਗਰਾਮ ਬੰਦ ਹੁੰਦਾ ਆ ਤੇ ਉਹਨਾਂ ਦੀ ਸੇਲਸ ਦੇ ਉੱਤੇ ਵੀ ਬਹੁਤ ਜ਼ਿਆਦਾ ਅਸਰ ਪੈਣਾ ਹੈਗਾ ਆ। ਕੱਲਾ ਇਹ ਫੂਡ ਸਟੈਂਪ ਨਹੀਂ, ਰਾਜਕਰਮਵੀਰ ਸਿੰਘ ਜੀ, ਉਹਨਾਂ ਨੇ ਨਾਲ ਇਹ ਵੀ ਜਿਹੜਾ ਹਾਊਸਿੰਗ ਵਾਲਾ ਸੈਕਸ਼ਨ 8 ਵਾਲਾ ਪ੍ਰੋਗਰਾਮ ਆ, ਬਹੁਤ ਸਾਰੇ ਲੋਕ 80-80, 90-90% ਤੱਕ ਜਿਹੜਾ ਰੈਂਟ ਆ ਉਹ ਗਵਰਨਮੈਂਟ ਪੇ ਕਰਦੀ ਹੈਗੀ ਆ। ਸੋ ਇੱਕ ਤਰ੍ਹਾਂ ਨਾਲ ਉਹ ਲਿਆਣਾ ਇਹ ਚਾਹੁੰਦੇ ਹੈਗੇ ਆ ਵੀ ਦੇਖੋ, ਇੱਕ ਪਾਸੇ ਤਾਂ ਬੰਦੇ ਨਹੀਂ ਮਿਲ ਰਹੇ ਕੰਮ ਤੇ, ਇੱਥੇ ਸਟੋਰਾਂ ਦੇ ਵਿੱਚ ਜਾਂ ਹੋਰ ਕਿਤੇ ਵੀ ਦੇਖ ਲਓ ਹਨਾ, ਜੌਬਾਂ ਇੰਨੀਆਂ ਹੈਗੀਆਂ, ਦੂਜੇ ਪਾਸੇ ਬੰਦੇ ਕੰਮ ਨਹੀਂ ਕਰਦੇ। ਵੀ ਜਿਹੜਾ ਬੰਦਾ ਕੰਮ ਕਰਨ ਵਾਲਾ ਆ, ਹੱਟਾ ਕੱਟਾ, ਉਹਨੂੰ ਤਾਂ ਕੰਮ ਕਰਨਾ ਚਾਹੀਦਾ ਨਾ। ਜਿਹੜਾ ਬੰਦਾ ਬਿਮਾਰ ਆ, ਜਿਹੜਾ ਨਹੀਂ ਕਰ ਸਕਦਾ, ਉਹਦੇ ਲਈ ਤਾਂ ਬਿਲਕੁਲ ਸਹੀ ਆ ਵੀ ਬਿਲਕੁਲ ਇਹ ਪ੍ਰੋਗਰਾਮ ਹੋਣਾ ਚਾਹੀਦਾ। ਪਰ ਜਿਹੜਾ ਕਰ ਸਕਦਾ ਉਹਦੇ ਲਈ ਤਾਂ ਵੀ ਤਾਂ ਕਿ ਉਹਦੇ ਲਈ ਤਾਂ ਬੰਦ ਹੋਣਾ ਚਾਹੀਦਾ ਤਾਂ ਕਿ ਜੌਬ ਕਰੇ ਉਹ।
ਜੀ 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 ਬਿਲਕੁਲ। ਸੋ ਜ਼ਰੂਰ ਜੇ ਤੁਹਾਡਾ ਵੀ ਕੋਈ ਇਸ ਚੀਜ਼ ਦੇ ਉੱਤੇ ਵਿਚਾਰ ਹੈਗੇ ਜ਼ਰੂਰ ਤੁਸੀਂ ਵੀ ਆਪਣੇ ਜਿਹੜੇ ਸ਼ੇਅਰ ਕਰ ਸਕਦੇ ਹੋ, ਸਟੂਡੀਓ 'ਚ ਕਾਲ ਕਰ ਸਕਦੇ 408-272-52-100 ਦੇ ਉੱਤੇ 4082725200 ਦੇ ਉੱਤੇ। ਤੇ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਜ਼ਰੂਰ ਇੱਕ ਪੋਜ਼ੀਟਿਵ ਖਬਰ ਜਿਹੜੀ ਆਪਣੇ ਜਿਹੜੇ ਸਰੋਤਿਆਂ ਨਾਲ ਸ਼ੇਅਰ ਕਰਨੀ ਚਾਹੁੰਦੇ ਆ। ਓਵਰਡਰਾਈਵ ਮੈਗਜ਼ੀਨ ਕਾਫੀ ਮਸ਼ਹੂਰ ਜਿਹੜਾ ਟਰੱਕਿੰਗ ਦੇ ਨਾਲ ਜੁੜਿਆ ਹੋਇਆ ਮੈਗਜ਼ੀਨ ਹੈਗਾ ਆ, ਉਹਨਾਂ ਨੇ ਇੱਕ ਬੜਾ ਹੀ ਵਧੀਆ ਆਰਟੀਕਲ ਕੈਰੋਲਿਨ ਮੇਸਨ ਤੇ ਟੌਡ ਡਿਲਜ਼ ਉਹਨਾਂ ਨੇ ਜਿਹੜਾ ਇੱਕ ਆਰਟੀਕਲ ਛਾਪਿਆ ਜਿਸ ਦੇ ਵਿੱਚ ਸਿੱਖ ਟਰੱਕਰਜ਼ ਇਨ ਅਮਰੀਕਾ ਉਹਨਾਂ ਨੂੰ ਕਾਫੀ ਲਾਈਮਲਾਈਟ ਕੀਤਾ, ਉਹਨਾਂ ਦੇ ਉੱਤੇ ਕਾਫੀ ਰੌਸ਼ਨੀ ਪਾਈ ਆ। ਕਹਿੰਦੇ ਵੀ ਜਿਹੜਾ ELD ਦੇ ਵਿੱਚ ਐਕਟਿਵਿਜ਼ਮ ਜਿਹੜਾ ਸਿੱਖਾਂ ਨੇ ਪੰਜਾਬੀ ਜਿਹੜੇ ਟਰੱਕਰਜ਼ ਨੇ ਜਿਹੜਾ ਚੱਕਿਆ ਸੀ, ਬੀੜਾ ਚੱਕਿਆ ਸੀ, ਉਸ ਦੇ ਨਾਲ ਉਹਨਾਂ ਦੇ ਜਿਹੜੀ ਆਪਣੀ ਕਮਿਊਨਿਟੀ ਦੇ ਪ੍ਰਤੀ ਜਿਹੜੀਆਂ ਮਿਸਕਨਸੈਪਸ਼ਨ ਸੀ ਬਾਕੀ ਕਮਿਊਨਿਟੀਜ਼ ਨੂੰ, ਉਹ ਕਾਫੀ ਇਸ ਦੇ ਪ੍ਰਤੀ ਜਿਹੜੀਆਂ ਇਹਦੇ ਕਰਕੇ ਹੋਣ ਨਾਲ ਦੂਰ ਹੋਈਆਂ ਆ। ਤੇ ਇਨਫੈਕਟ ਕਾਫੀ ਇੱਕ ਹਿਸਾਬ ਨਾਲ ਪੁੱਲ ਬਣਾਏ ਆ ਇਹਨਾਂ ਨੇ ਜਿਹੜੀਆਂ ਉਹ ਕਮਿਊਨਿਟੀਆਂ ਦੇ ਨਾਲ। ਬਿਲਕੁਲ ਇੱਕ ਤਰ੍ਹਾਂ ਨਾਲ ਬ੍ਰਿਜ ਬਣਿਆ ਹੈਗਾ ਪੂਰੀ ਟਰੱਕਿੰਗ ਇੰਡਸਟਰੀ ਦੇ ਵਿੱਚ। ਜਦੋਂ ਤੋਂ ਪ੍ਰੋਟੈਸਟ ਹੋਏ ਸੀ ਐਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖਾਂ ਨੇ ਪੰਜਾਬੀਆਂ ਨੇ ਜਿਹੜੇ ਪ੍ਰੋਟੈਸਟ ਕੀਤੇ ਸੀ, ਤੇ ਉਹ ਕਹਿੰਦੇ ਵੀ ਪਹਿਲਾਂ ਗੋਰੇ ਕਈ ਸੋਚਦੇ ਸੀ ਪਤਾ ਨਹੀਂ ਇਹ ਅਰਬ ਤੋਂ ਆ ਜਾਂ ਕਿਸ ਤਰ੍ਹਾਂ ਆ, ਕਈ ਗਲਤ ਵੀ ਕਮੈਂਟ ਕਰਦੇ ਸੀ, ਆਇਡੈਂਟੀਟੀ ਦਾ ਵੀ ਬਹੁਤ ਵੱਡਾ ਜਿਹੜਾ ਉਹ ਤੋਂ ਬਾਅਦ ਜਿੱਦਾਂ ਉਹ ਕਹਿੰਦੇ ਵੀ ਜਿੰਨੇ ਵੀ ਮੈਜੋਰਟੀ ਆਫ ਦਾ ਜਿਹੜੇ ਟਰੱਕਰ ਹੈਗੇ ਆ ਗੋਰੇ ਜਾਂ ਇੱਥੇ ਦੇ ਹੋਰ ਲੋਕ ਆ, ਉਹਨਾਂ ਦਾ ਜਿਹੜਾ ਮਾਈਂਡ ਸੈਟ ਆ ਪੰਜਾਬੀਆਂ ਪ੍ਰਤੀ ਪੂਰੀ ਤਰ੍ਹਾਂ ਉਹ ਚੇਂਜ ਹੋ ਗਿਆ ਵੀ ਯਾਰ ਇਹ ਤਾਂ ਸਾਡੇ ਨਾਲ ਦੇ ਹੀ ਆ, ਸਾਡੇ ਨਾਲ ਇਹਨਾਂ ਨੇ ਸਾਥ ਦਿੱਤਾ। ਸੋ ਇਹ ਜਿਹੜਾ ਉਹਦੇ ਚੋਂ ਚਾਹੇ ELD ਲੱਗ ਵੀ ਗਈ ਆ ਟਰੱਕਾਂ ਦੇ ਵਿੱਚ, ਪਰ ਜਿਹੜਾ ਇਹ ਉਸ ਪ੍ਰੋਟੈਸਟ ਚੋਂ ਨਿਕਲਿਆ ਆ ਇਹ ਬਹੁਤ ਹੀ ਵਧੀਆ ਗੱਲ ਜਿਹੜੀ ਨਿਕਲੀ ਹੈਗੀ ਆ, ਤਾਂ ਕਿ ਜਿਹੜਾ ਪੋਜ਼ਿਟਿਵ ਇਮੇਜ ਜਿਹੜਾ ਪੰਜਾਬੀਆਂ ਦਾ ਆਲ ਓਵਰ ਗਿਆ ਭਈ ਇਹ ਬਿਲਕੁਲ ਇੱਥੇ ਦੇ ਸਿਸਟਮ 'ਚ ਬਿਲੀਵ ਕਰਦੇ ਆ ਤੇ ਸਾਡੇ ਨਾਲ ਹੀ ਚੱਲਦੇ ਹੈਗੇ ਆ। ਬਿਲਕੁਲ ਬਿਲਕੁਲ ਵੀ ਉਹ ਵੀ ਜਿਹੜੇ ਆ ਆਮ ਲੋਕਾਂ ਦੇ ਨਾਲ ਹੀ ਜਿਹੜੇ ਇੱਕ ਹਿਸਾਬ ਦੇ ਨਾਲ ਖੜੇ ਆ ਵੀ ਜਿਹੜਾ ਉਹ ਧੱਕਾ ਆ ਹੋ ਰਿਹਾ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਵੀ ਜਿਹੜਾ ਮਹਿਸੂਸ ਹੋਇਆ ਤੇ ਬਾਕੀ ਵੀ ਕਹਿ ਰਹੇ ਜਿਹੜਾ ਮਹਿਸੂਸ ਹੋ ਰਿਹਾ ਵੀ ਉਸ ਦੇ ਨਾਲ ਹੀ ਜਿਹੜੇ ਖੜੇ ਆ। ਸੋ ਵਧੀਆ ਜਿਹੜਾ ਇਸ ਦੇ ਵਿੱਚ ਆਰਟੀਕਲ ਜਿਹੜਾ ਛਪਿਆ, ਅਸੀਂ ਕੱਲ ਵੀ ਇਸ ਨੂੰ ਆਪਣੇ ਫੇਸਬੁੱਕ ਦੇ ਪੇਜ ਦੇ ਉੱਤੇ ਸ਼ੇਅਰ ਕੀਤਾ ਸੀ। ਜਿਹੜੇ ਵੀ ਮਿਸ ਕਰ ਗਏ ਹੋਣ ਉਹ ਉੱਥੇ ਇਸ ਆਰਟੀਕਲ ਨੂੰ ਜਿਹੜਾ ਜ਼ਰੂਰ ਪੜ੍ਹ ਸਕਦੇ ਆ। ਫਰੰਟ ਪੇਜ ਦੇ ਉੱਤੇ ਆਪਣੇ ਇੱਕ ਜਿਹੜੇ ਪੱਗ ਵਾਲੇ ਮੁੰਡੇ ਦੀ ਜਿਹੜੀ ਆ ਉਸ ਦੇ ਵਿੱਚ ਫੋਟੋ ਜਿਹੜੀ ਉਹ ਛਪੀ ਆ ਲੱਗੀ ਆ। ਇਹਦੇ ਨਾਲ ਆਈਡੈਂਟਿਟੀ ਦੀ ਬਾਰੇ ਵੀ ਜਿਹੜਾ ਕਾਫੀ ਜਿਹੜਾ ਆ ਉਹ ਅਸਰ ਪੈਂਦਾ ਆ, ਉਹਦਾ ਫਰਕ ਜਿਹੜਾ ਆ ਉਹ ਪੈਂਦਾ ਆ। ਸੋ ਲਗਾਤਾਰ ਜਿੱਦਾਂ ਦੇਖੋ ਕੋਈ ਵੀ ਜਿਹੜਾ ਕੰਮ ਕਰਨਾ ਹੁੰਦਾ ਇਕੱਠੇ ਮਿਲ ਜੁਲ ਕੇ ਜਿਹੜਾ ਆ ਉਹ ਕਰਨ ਦੇ ਵਿੱਚ ਖਾਸੀ ਜਿਹੜੀ ਆ ਉਹ ਭਲਾਈ ਇਸ ਦੇ ਵਿੱਚ ਹੁੰਦੀ ਆ ਤੇ ਕਰਨਾ ਚਾਹੀਦਾ। ਐਕਟਿਵਿਜ਼ਮ ਹਮੇਸ਼ਾ ਤੇਜ਼ ਰੱਖਣਾ ਚਾਹੀਦਾ। ਦੇਖੋ ਕੰਮਕਾਰ ਤਾਂ ਆਪਣੇ ਚੱਲਦੇ ਹੀ ਚੱਲਦੇ, ਉਹ ਚਲਾਉਣੇ ਹੀ ਚਲਾਉਣੇ ਆ, ਉਹ ਕਰਦੇ ਹੀ ਆਪਾਂ ਰਹਿਣਾ ਆ, ਪਰ ਇਸ ਤਰੀਕੇ ਦੇ ਨਾਲ ਅੱਗੇ ਹੋ ਕੇ ਅੱਗੇ ਲੱਗ ਕੇ ਜਿਹੜਾ ਕੰਮ ਕਰੂੰਗੇ ਉਸ ਦੇ ਨਾਲ ਖੁਦ ਆਪਣੀ ਕਮਿਊਨਿਟੀ ਦਾ ਵੀ ਇੱਕ ਨਾਮ ਜਿਹੜਾ ਇਸ ਦੇ ਵਿੱਚ ਰੌਸ਼ਨ ਜ਼ਰੂਰ ਹੁੰਦਾ ਆ। ਜੀ ਬਿਲਕੁਲ ਬਹੁਤ ਹੀ ਵਧੀਆ ਜਿਹੜੀ ਇਹ ਖਬਰ ਨਿਕਲੀ ਹੈਗੀ ਆ। ਉਹਨਾਂ ਦਾ ਇਹ ਮੈਗਜ਼ੀਨ ਕਾਫੀ ਵੱਡਾ ਟਰੱਕਰਜ਼ ਦਾ ਮੈਗਜ਼ੀਨ ਹੈਗਾ ਜਿਹਦੇ ਫਰੰਟ ਪੇਜ ਦੇ ਉੱਤੇ ਇੱਕ ਦਸਤਾਰਧਾਰੀ ਸਿੱਖ ਦੀ ਜਿਹੜੀ ਫੋਟੋ ਲੱਗਣੀ ਆ ਤੇ ਨਾਲ ਜਿਹੜਾ ਪੂਰੀ ਬਹੁਤ ਵੱਡਾ ਆਰਟੀਕਲ ਲਿਖਿਆ ਵੀ ਕਿਸ ਤਰ੍ਹਾਂ ਉਹਨਾਂ ਨੇ ਸਿੱਖਾਂ ਨੇ ਜਿਹੜਾ ਜਦੋਂ ELD ਵਾਲਾ ਪ੍ਰੋਟੈਸਟ ਹੋਇਆ ਸੀ ਉਹਦੇ ਵਿੱਚ ਹਿੱਸਾ ਪਾਇਆ ਤੇ ਸਾਡੇ ਨਾਲ ਬਿਲਕੁਲ ਉਹ ਜਿਹੜੇ ਆ ਰਲ ਕੇ ਚੱਲੇ ਹੈਗੇ ਆ। ਤੇ ਸਾਡੇ ਨਾਲ ਸਰੋਤੇ ਕੁਝ ਜੁੜੇ ਹੋਏ ਆ। ਰਾਜਕਨਵੀਰ ਸਿੰਘ ਜੀ, ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ ਪਰ ਕਾਲਾਂ ਲੈ ਲੈਣੇ ਆਪਾਂ। ਜੀ ਸਤਨਾਮ ਸਿੰਘ ਜੀ ਜਿਹੜੇ ਉਦੋਂ ਆਪਰੇਸ਼ਨ ਬਲੈਕ ਐਂਡ ਬਲੂ ਦੇ ਵਿੱਚ ਕਾਫੀ ਅੱਗੇ ਹੋ ਕੇ ਉਹਨਾਂ ਨੇ ਜਿਹੜਾ ਯੋਗਦਾਨ ਪਾਇਆ ਸੀ ਆਪਣੇ ਨਾਲ ਜੁੜੇ ਨੇ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਦੋਨਾਂ ਵੇਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਤੁਸੀਂ ਕਮੇਟੀ ਬਹੁਤ ਸੇਵਾ ਕਰ ਰਹੇ, ਹਰ ਚੀਜ਼ ਤੇ ਤੁਸੀਂ ਰੋਸ਼ਨੀ ਪਾਉਂਦੇ ਆ, ਹੋਕਾ ਦਿੰਦੇ ਆ। ਤੁਸੀਂ ਫੂਡ ਸਟੈਂਪ ਦਾ ਵੀਰ ਜੀ ਗੱਲ ਕਰ ਰਹੇ ਸੀ। ਮੈਂ ਤਾਂ ਇਹੀ ਆਪਣੇ ਜਿੰਨੇ ਵੀ ਆਪਣੀ ਕਮਿਊਨਿਟੀ ਨੇ ਇਹੀ ਬੇਨਤੀ ਕਰੋ, ਜੇ ਕੋਈ ਏਦਾਂ ਕੰਮ ਕਰਦਾ ਹੋਵੇ ਨਾ ਕਰੋ, ਕਿਉਂਕਿ ਕਈ ਵਾਰ ਏਦਾਂ ਹੁੰਦੀ ਆ ਜਿਹੜੇ ਬੰਦੇ ਨਵੇਂ ਆਉਂਦੇ ਆ ਨਾ ਉਹਨਾਂ ਦੇ ਕਈਆਂ ਨੇ ਸਪੋਰਟ ਲੈਟਰ ਲਾਏ ਹੁੰਦੇ ਆ ਵੀ ਜਿਹੜੇ ਬੰਦੇ ਆਉਣਗੇ ਉਹਨਾਂ ਸਪੋਰਟ ਕਰਨਗੇ, ਜੋ ਫਿਰ ਉਹਨਾਂ ਦੀ ਪਿੱਠ ਪਿੱਛੇ ਉਹ ਏਦਾਂ ਕੰਮ ਕਰਦੇ ਆ ਤੇ ਬਹੁਤ ਮਾੜੀ ਗੱਲ ਆ। ਕੱਲ ਨੂੰ ਕਿ ਜਿਹਨਾਂ ਨਾਲ ਪੇਪਰ ਆ ਉਹਨਾਂ ਨੂੰ ਵੀ ਪ੍ਰੋਬਲਮ ਆ ਸਕਦੀ ਆਉਂਦੀ ਆ। ਬਿਲਕੁਲ ਸਹੀ ਗੱਲ ਆ, ਇਹ ਆਣੀ ਆ ਹੁਣ, ਕਿਉਂਕਿ ਉਹ ਇਹ ਸਿਸਟਮ ਬ੍ਰੋਕਨ ਡਾਊਨ ਹੋਇਆ ਕਿਉਂਕਿ ਲੀਗਲੀ ਰੋਂਗ ਆ। ਜਿਹਨੂੰ ਤੁਸੀਂ ਜਿਹਨੂੰ ਐਫੀਡੇਵਿਟ ਆਫ ਸਪੋਰਟ ਦਿੱਤਾ ਉਹ 3 ਜਾਂ 5 ਸਾਲਾਂ ਲਈ ਕੋਈ ਬੈਨੀਫਿਟ ਨਹੀਂ ਲੈ ਸਕਦਾ। ਪਰ ਪ੍ਰੋਬਲਮ ਇਹ ਚੱਲ ਰਹੀ ਆ ਵੀ ਦੇਖੋ ਜਿੱਦਾਂ ਸਤਨਾਮ ਸਿੰਘ ਜੀ ਤੁਸੀਂ ਮੰਨ ਲਓ ਵੀ 30-40 ਸਾਲ ਕੰਮ ਕਰਦੇ ਆ ਰਾਈਟ, ਹੁਣ 65 ਸਾਲਾਂ ਦੇ ਹੋ ਕੇ ਜਦੋਂ ਤੁਸੀਂ ਮੈਡੀਕੇਅਰ ਲੈਣਾ ਉਹਦਾ ਇੱਕ ਪਾਰਟ ਜਦੋਂ ਲੈਣਾ ਪੈਣਾ ਤੁਹਾਨੂੰ $150 ਕੋਲੋਂ ਦੇਣਾ ਪੈਂਦਾ। ਤੇ ਜਦੋਂ ਇਹ ਇਦਾਂ ਦੇ ਲੋਕ ਆਉਂਦੇ ਆ ਉਹ ਉੱਤਰਦੇ ਜਹਾਜ਼ ਤੋਂ ਮਗਰੋਂ ਨੈਕਸਟ ਡੇ ਜਾ ਕੇ ਉਹ ਮੈਡੀਕਲ ਲੈ ਲੈਂਦੇ ਫ੍ਰੀ ਤੇ ਉਹਨਾਂ ਨੂੰ 1 ਪੈਸਾ ਨਹੀਂ ਦੇਣਾ ਪੈਂਦਾ। ਫਿਰ ਉਹ ਗਲਤ ਆ ਨਾ।
ਜੀ ਜੀ। ਜਿਹੜੇ ਬੰਦੇ ਨੇ 40 ਸਾਲ ਟੈਕਸ ਦਿੱਤਾ ਉਹ ਹਜੇ ਵੀ ਜਿੱਦਾਂ 150 ਜਾਂ ਪੌਣੇ $200 ਦੇ ਰਿਹਾ ਆਪਣੀ ਹੈਲਥ ਇੰਸ਼ੋਰੈਂਸ ਲਈ, ਦਵਾਈਆਂ ਲਈ ਕੋ ਪੇਮੈਂਟ ਦੇ ਰਿਹਾ, ਪਰ ਜਿਹੜੇ ਬੰਦੇ ਨੇ ਇੱਕ ਪੈਸਾ ਨਹੀਂ ਆਪਣੀ ਲਾਈਫ 'ਚ USA ਦੇ ਵਿੱਚ ਟੈਕਸ ਦਿੱਤਾ ਉਹ ਆਂਦਾ ਜਿਹੜਾ ਬੈਨੀਫਿਟ ਲੈ ਰਿਹਾ, ਰਾਈਟ? ਹਾਂਜੀ, ਕਿਉਂਕਿ ਇੱਕ ਤਾਂ ਬੰਦਾ ਤੁਹਾਡੀ ਮਦਦ ਕਰਦਾ, ਪਤਾ ਨਹੀਂ ਕਿਸ ਤਰ੍ਹਾਂ ਤਰੀਕ, ਭਾਵੇਂ ਘਰਦਿਆਂ ਦਾ ਚੋਰੀ, ਜਿੱਦਾਂ ਮਰਜੀ ਵੀ ਆਪਣੀ ਹੱਦ ਤੋਂ ਪਰੇ ਜਾ ਤੁਹਾਡੀ ਮਦਦ ਕਰ, ਤੁਸੀਂ ਉਹਦੇ ਲਈ ਕੰਡੇ ਬੀਜ ਰਹੇ ਆ। ਇਹ ਬਹੁਤ ਮਾੜੀ ਗੱਲ ਹੈ। ਮੈਂ ਤਾਂ ਇਹ ਕਰੂੰ ਵੀ ਬੇਨਤੀ ਆ ਵੀ ਜੇ ਕੋਈ ਹੈਗਾ ਵੀ ਇਦਾਂ ਕੰਮ ਵੀਰ ਜੀ ਨਾ ਕਰੋ। ਬਹੁਤ ਧੰਨਵਾਦ ਤੁਹਾਡਾ, ਮਿਹਰਬਾਨੀ ਜੀ। ਥੈਂਕ ਯੂ ਥੈਂਕ ਯੂ। ਓਕੇ, ਸਤਿ ਸ਼੍ਰੀ ਅਕਾਲ ਜੀ। ਜੀ ਅਗਲੇ ਕਾਲਰ ਜੁੜੇ ਨੇ ਬੂਟਾ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਹਰਜੋਤ ਸਿੰਘ ਖਾਲਸਾ ਜੀ ਤੇ ਰਾਜਕਰਨ ਵੀਰ ਜੀ, ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਦੇਖੋ ਵੀ ਆਨੇ ਹੁੰਦੇ ਨਾ ਵੀ ਜਿਵੇਂ ਬਾਈ ਜੀ ਨੇ ਕਿਹਾ ਫੂਡ ਸਟੈਂਪਾਂ ਵਾਲੇ, ਉਹ ਜਿਹਦੀ ਨਾ ਜ਼ਮੀਰ ਨਹੀਂ ਨਾ ਕੰਮ ਕਰਦੀ, ਉਹ ਵਾਲਾ ਚੱਲ ਮਿਲਦਾ ਤਾਂ ਲੈ ਲਓ, ਕੋਈ ਗੱਲ ਨਹੀਂ, ਇਹਦੇ ਨਾਲ ਕੋਈ ਫਰਕ ਪੈਂਦਾ, ਪਰ ਇਹ ਬਹੁਤ ਫਰਕ ਪੈਂਦਾ। ਜਿਹੜੇ ਆਮ ਜਿਨ੍ਹਾਂ ਨੂੰ ਲੋੜ ਆ ਉਹ ਵਿਚਾਰੇ ਰਹਿ ਜਾਂਦੇ ਆ ਜਾਂ ਉਹਨਾਂ ਨੂੰ ਘੱਟ ਮਿਲਦੇ ਆ ਬੈਨੀਫਿਟ। ਇਹ ਮੇਰੇ ਵਰਗੇ ਵੀ ਵਿੱਚ ਸ਼ਾਮਲ ਹੋਣਗੇ ਬਥੇਰੇ, ਪਰ ਦੂਜਾ ਨੰਬਰ ਇਹ ਆ ਵੀ ਜਿਹੜਾ ਉਹ ਜੱਗੀ ਜੌਲ ਵਾਲਾ ਮਸਲਾ ਹੈ, ਇਹ ਨਾ UNO ਚ ਜਦੋਂ ਬਾਹਰ ਨਿਕਲਦਾ ਬੰਦਾ ਤੇ ਜਦੋਂ ਉਹਨੂੰ ਨਜਾਇਜ਼ ਹੋ ਜਾਂਦਾ ਵੀ ਇਹ ਨਜਾਇਜ਼ ਇਹਨੂੰ ਫੜ ਕੇ ਰੱਖਿਆ ਰਿਆਸਤ 'ਚ, ਉੱਥੋਂ ਦੇ ਸਟੇਟ ਦਾ ਜੋ ਕੋਈ ਮੁੱਖ ਮੰਤਰੀ ਆ ਜਾਂ ਇੰਡੀਆ ਦਾ ਕੋਈ ਪ੍ਰਧਾਨ ਮੰਤਰੀ ਆ ਜਾਂ ਜਿਹੜਾ ਉੱਥੋਂ ਦਾ DGP ਆ, ਉਹਨਾਂ ਨੂੰ ਵੀ ਇਹ ਮੁਆਵਜ਼ਾ ਪੈਣਾ ਚਾਹੀਦਾ ਜਿੰਨਾ ਚਿਰ ਉਹਨੂੰ ਜੋ ਉਹਦਾ ਖਰਚਾ ਹੈ, ਜੋ ਉਹਦਾ ਸਾਰਾ ਕੰਮ ਦਾ, ਜੋ ਉਹਦਾ ਸਿਹਤ ਦਾ ਹੋਇਆ। ਜੀ ਜੀ ਇਹ ਸੱਕ ਜਾ। ਤੇ ਬਾਕੀ ਆ ਜਿਹੜੇ ਰੈਂਟ ਵਾਲਿਆਂ ਨੇ ਕੀਤਾ, ਇੱਕ ਮੱਝ ਲਿਬੜੀ ਹੈ ਸਾਰਿਆਂ ਨੂੰ ਲਵੇੜਦੀ, ਇਹ ਬਹੁਤ ਹੀ ਘਿਨਾਉਣਾ ਇਹਨਾਂ ਨੇ ਕੰਮ ਕੀਤਾ ਵੀ ਜਿਹੜੇ ਭਲੇ ਮਾਨਸ ਬੰਦਿਆਂ ਨੂੰ ਵੀ ਰੈਂਟ ਦੀ ਲੋੜ ਆ ਉਹ ਨਾ ਮਿਲੇ ਤੇ ਨਾ ਉਹ ਦੇ ਹੀ ਸਕਣ ਕਿਸੇ ਨੂੰ। ਜੀ 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 ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਜਿਸ ਤਰ੍ਹਾਂ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ, ਬੂਟਾ ਸਿੰਘ ਜੌਲ ਹੁਣਾਂ ਦੀ ਇਹਨਾਂ ਨੇ ਗੱਲ ਕੀਤੀ ਆ, ਜੱਗੀ ਜੌਲ ਦੀ ਗੱਲ ਕੀਤੀ ਆ ਬੂਟਾ ਸਿੰਘ ਹੁਣਾਂ ਨੇ, 100 ਦਿਨ ਤੋਂ ਵੱਧ ਹੋ ਗਿਆ। ਤੇ ਕਈ ਲੋਕ ਜਿਹੜੇ ਆ ਨਾ ਉਹ ਇਹ ਵੀ ਸੋਚਦੇ ਰਹਿੰਦੇ ਨਹੀਂ ਜੀ ਉਹ ਉੱਥੇ ਉੱਥੇ ਦਾ ਜਿਹੜਾ ਜਸਟਿਸ ਸਿਸਟਮ ਆ ਉਹ ਬੜਾ ਸਟਰੋਂਗ ਹੈਗਾ ਆ, ਉਹ ਜ਼ਰੂਰ ਤੁਹਾਨੂੰ ਜਿਹੜਾ ਵਧੀਆ ਡਿਸੀਜਨ ਦਊਗਾ। ਪਰ ਆਪਾਂ ਇੱਕ ਉਦਾਹਰਨ ਦੇਣੀ ਚਾਹੁੰਦੇ ਆ, ਇੰਗਲੈਂਡ ਦਾ ਇੱਕ ਨਿਵਾਸੀ ਜਸਵੰਤ ਸਿੰਘ ਸੰਦਰਲੈਂਡ, ਉਹਨੂੰ 2012 ਦੇ ਵਿੱਚ ਇਦਾਂ ਦੇ ਚਾਰਜ ਕਰਕੇ ਜਿਹੜਾ ਅੰਦਰ ਰੱਖਿਆ ਸੀ, 5 ਸਾਲਾਂ ਬਾਅਦ ਉਹਨੂੰ ਬਾਇੱਜ਼ਤ ਬਰੀ ਕੀਤਾ ਗਿਆ, ਕੋਈ ਵੀ ਉਹਦੇ ਤੇ ਚਾਰਜ ਨਹੀਂ ਲਾਇਆ ਤੇ ਉਸ ਬੰਦੇ ਸਾਬਤ ਨਹੀਂ ਹੋਏ ਜਿਹੜੇ ਵੀ ਦੋਸ਼ ਲਾਏ ਸੀਗੇ, ਉਸ ਬੰਦੇ ਤੇ 5 ਸਾਲ ਉਹਦੀ ਲਾਈਫ ਦੇ ਇਸ ਤਰ੍ਹਾਂ ਉਹਨਾਂ ਨੇ ਗਵਾ ਦਿੱਤੇ। ਤੇ ਹੁਣ ਜਿਹੜਾ ਨੌਜਵਾਨ ਮੁੰਡਾ ਆ ਜੱਗੀ ਜੌਲ ਵਿਚਾਰਾ ਵਿਆਹ ਕਰਾਉਣ ਗਿਆ, ਇੱਕ ਪਾਸੇ ਤਾਂ ਜਿਹੜਾ ਹੁਣ ਪੰਜਾਬ ਸਰਕਾਰ ਦੇ ਜਿਹੜੇ ਮਿਨਿਸਟਰ ਹੈਗੇ ਆ ਨਵਜੋਤ ਸਿੰਘ ਸਿੱਧੂ, ਉਹ ਕਹਿੰਦੇ NRI ਆ ਕੇ ਇੱਥੇ ਪੈਸੇ ਲਾਓ, ਆਪਣਾ ਸਾਰੇ ਕੁਝ ਇਨਵੈਸਟ ਕਰੋ, ਤੇ ਦੂਜੇ ਪਾਸੇ ਜੇ ਇਦਾਂ ਦੇ ਤੁਸੀਂ ਅਰੈਸਟ ਕਰੋਗੇ ਬਾਹਰਲਿਆਂ ਨੂੰ, ਮੈਂ ਕਹਿੰਦਾ ਉੱਥੇ ਕਿਸੇ ਨੇ ਇਨਵੈਸਟ ਤਾਂ ਕੀ ਕਰਨਾ, ਲੋਕ ਤਾਂ ਜਾਣੋਂ ਡਰਦੇ ਆ ਵੀ ਮੈਨੂੰ ਨਾ ਕਿਤੇ ਫੜ ਲੈਣ ਉੱਥੇ, ਰਾਈਟ? ਜੀ ਜੀ ਬਿਲਕੁਲ। ਤੇ ਇੱਥੇ ਜਿਹੜਾ ਆਪਣਾ ਹਰਜੋਤ ਸਿੰਘ ਜੀ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਸਮਾਪਤ ਆ। ਆਪਾਂ ਮਿਲਾਂਗੇ ਆਪਣੇ ਸਰੋਤਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਰਮਜੀਤ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਹੈ, ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ